ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਪ੍ਰੋਗਰਾਮ ਸਾਡੇ ਮਸਲੇ ਸਾਡੇ ਹੱਲ ਦੇ ਵਿੱਚ ਤੇ ਮੇਰੇ ਵੱਲੋਂ ਯਾਨੀ ਕਿ ਅਜੀਪਾਲ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਦੋਸਤੋ, ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਸਵਾਗਤ ਹਮੇਸ਼ਾ ਦੀ ਤਰ੍ਹਾਂ ਦਲਜੀਤ ਜੀ ਦਾ। ਦਲਜੀਤ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਜੀ ਸਤਿ ਸ਼੍ਰੀ ਅਕਾਲ ਜੀ ਅਜੀਪਾਲ ਜੀ, ਤੇ ਸਤਿ ਸ਼੍ਰੀ ਅਕਾਲ ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ। ਤੇ ਆਸ ਕਰਦਾ ਕਿ ਤੁਹਾਡਾ ਜੀਵਨ ਜਿਹੜਾ ਆ ਤੰਦਰੁਸਤੀ ਵਾਲਾ ਹੋਣਾ, ਖੁਸ਼ ਹੋਣਾ ਆ ਜੀ, ਤੇ ਇਦਾਂ ਹੀ ਰਹੋ ਵਧੀਆ। ਜੀ ਜੀ। ਹੋਰ ਸੁਣਾਓ, ਕਿੱਦਾਂ ਸਿਹਤਾਂ? ਠੀਕ ਠਾਕ? ਸਿਹਤ ਬਹੁਤ ਵਧੀਆ ਆ, ਖਾਸ ਤੌਰ ਤੇ ਬ੍ਰਿਸਬੇਨ ਦੀ ਜਿੱਦਾਂ ਦੀ ਗਰਮੀ ਰਹੀ ਆ ਪਿਛਲੇ ਕੁਛ ਇੱਕ ਹਫ਼ਤੇ ਤੋਂ। 3-4 ਦਿਨ ਤੋਂ ਬਹੁਤ ਜ਼ਿਆਦਾ ਅਸਲ ਵਿੱਚ ਜਿੱਦਾਂ ਟੈਂਪਰੇਚਰ ਸਿਡਨੀ ਤੇ ਮੈਲਬੌਰਨ ਦੇ ਵਿੱਚ ਬੜਾ ਟੈਂਪਰੇਚਰ ਹਾਈ ਹੋ ਜਾਂਦਾ। ਹਾਂਜੀ ਹਾਂ, ਕਾਫੀ ਦੱਸਦੇ ਹੋਏ 45 ਡਿਗਰੀ ਤੋਂ ਉੱਪਰ ਵੀ ਰਿਹਾ। ਹਾਂਜੀ ਹਾਂ। ਤੇ ਪਰ ਆਪਣੇ ਟੈਂਪਰੇਚਰ ਤਾਂ ਇੰਨਾ ਜਾਂਦਾ ਨਹੀਂ ਪਿਆ, 36-37 ਤੱਕ ਰਹਿੰਦਾ। ਪਰ ਉਹ ਜਿੱਦਾਂ ਨਮੀ ਜਿਹੜੀ ਆ, ਹਿਊਮਿਡਿਟੀ ਬਹੁਤ ਵਧ ਜਾਂਦੀ। ਉਹ ਮੇਰੇ ਖਿਆਲ ਇਸ ਵਾਰ ਜਿੱਦਾਂ ਮੀਂਹ ਨਹੀਂ ਨਾ ਪਏ ਜ਼ਿਆਦੇ, ਹੁਣ ਜਦੋਂ ਪਿੱਛੇ 2 ਮੀਂਹ ਪਏ ਸੀ ਤਾਂ ਜਿੱਦਾਂ ਫਿਰ ਜ਼ਮੀਨ ਭੜਾਸ ਮਾਰਦੀ ਹੈ ਨਾ, ਉਹ ਜੀ ਬਿਲਕੁਲ ਜ਼ਿਆਦਾ, ਮਤਲਬ ਹਿਊਮਿਡਿਟੀ ਬਹੁਤ ਜ਼ਿਆਦਾ ਸੀ। ਬਿਲਕੁਲ। ਤੇ ਇਹ ਭਾਦੋਂ ਦਾ ਹੀ ਮਹੀਨਾ ਜਿੱਦਾਂ ਕਹਿ ਲਓ, ਇੱਕ ਤਾਂ ਬੰਨੇ ਨੂੰ ਬੰਨਾ ਛੱਡਦਾ ਇਹ ਜਿਹੜਾ ਮੀਂਹ ਆ, ਤੇ ਦੂਜਾ ਇਹ ਆ ਕਿ ਇਹਨਾਂ ਦਿਨਾਂ ਦੇ ਵਿੱਚ ਕੀ ਹੁੰਦਾ, ਕਹਿੰਦੇ ਹੁੰਦੇ ਵੀ ਜੱਟ ਵੀ ਸਾਧ ਹੋ ਗਿਆ ਸੀ ਇਹਨਾਂ ਦਿਨਾਂ ਨੂੰ। ਹਾਂਜੀ ਹਾਂਜੀ। ਕਿਉਂਕਿ ਖਾਸ ਤੌਰ ਤੇ ਇਸ ਮੌਸਮ ਜਿੱਦਾਂ ਦਾ ਹੁਣ ਮੌਸਮ ਆਪਣੇ ਚੱਲਦਾ, ਇਹ ਭਾਦੋਂ ਵਾਲਾ ਮੌਸਮ ਆ। ਹਾਂਜੀ ਹਾਂਜੀ। ਇਹ ਜਦੋਂ ਇੰਡੀਆ ਚ ਆਉਂਦਾ ਪੰਜਾਬ ਦੇ ਵਿੱਚ, ਤੇ ਉਦੋਂ ਛੱਲੀਆਂ ਗੁੱਡਦੇ ਹੁੰਦੇ ਸੀ ਅਸੀਂ, ਪਹਿਲਾਂ ਬੜੀਆਂ ਗੁੱਡੀਆਂ ਬਚਪਨ ਜਦੋਂ ਹੁੰਦੇ ਸੀ। ਤੇ ਉਦੋਂ ਅਜੇਪਾਲ ਜੀ ਮੀਂਹ ਚ ਜਿੱਦਾਂ ਤੁਸੀਂ ਦੱਸਦੇ ਵੀ ਧਰਤੀ ਭੜਾਸ ਛੱਡਦੀ ਆ, ਉਹ ਜਦੋਂ ਫਿਰ ਛੱਲੀਆਂ ਗੁੱਡਦੇ ਸੀ ਤਾਂ ਫਿਰ ਉਹ ਥੱਲਿਓਂ ਬੜੀ ਗਰਮੀ ਨਿਕਲਦੀ ਸੀ ਥੱਲਿਓਂ, ਕਿਉਂਕਿ ਹਨਾ ਫਿਰ ਉਹਦੇ ਨਾਲ ਜਿਹੜਾ ਆ ਕਾਫੀ ਹਿਊਮਿਡਿਟੀ ਜਾਣੀ ਉਹ ਬਿਲਕੁਲ ਉਦਾਂ ਦਾ ਜਿਹੜਾ ਮੌਸਮ ਪਿਛਲੇ ਇੱਕ ਹਫ਼ਤੇ ਤੋਂ ਸੀ। ਪਰ ਖੈਰ ਹੁਣ ਬ੍ਰਿਸਬੇਨ ਵਾਸੀ ਜਾਂ ਸਾਰੇ ਕੁਈਨਸਲੈਂਡ ਵਿੱਚ ਹੁਣ ਜਿਹੜਾ ਵੈਦਰ ਆ ਕਾਫੀ ਵਧੀਆ, ਬਹੁਤ ਵਧੀਆ। ਕੱਲ ਦੇ ਤਾਂ ਬੜਾ ਠੰਡਾ ਮਿੱਠਾ ਜਿਹਾ ਹੋਇਆ ਮੌਸਮ। ਜੀ ਬਿਲਕੁਲ। ਤੇ ਚਲੋ ਫਿਰ ਸਾਰੇ ਕੁਦਰਤ ਦੇ ਰੰਗ ਨੇ ਸਾਰੇ। ਤੇ ਦਲਜੀਤ ਜੀ, ਤੁਹਾਨੂੰ ਯਾਦ ਹੋਣਾ ਪਿੱਛੇ ਜੇ ਇੱਕ ਆਪਣਾ ਫੌਜੀ ਵੀਰ ਸੀਗਾ, ਸੈਨਿਕ, ਤੇ ਉਹਨੇ ਲਾਈਵ ਹੋ ਕੇ ਜਿਹੜੀ ਉਹ ਖਾਣੇ ਬਾਰੇ ਕੁਛ ਕੀਤੀ ਸੀ, ਮਤਲਬ ਗੱਲਬਾਤ ਵੀ ਸਾਨੂੰ ਖਾਣਾ ਇੰਨਾ ਵਧੀਆ ਨਹੀਂ ਮਿਲਦਾ, ਤੇ ਬੜਾ ਆਪਣੇ ਮੀਡੀਆ ਨੇ ਉਹਨੂੰ ਚੱਕਿਆ ਸੀ। ਤੇ ਫਿਰ ਇੱਕ ਟਾਈਮ ਆਇਆ ਕਿ ਉਹਨੇ ਮੋਦੀ ਸਾਹਿਬ ਦੇ ਖਿਲਾਫ ਇਲੈਕਸ਼ਨ ਲੜਨ ਦੀ ਵੀ ਉਹਨੇ ਕੋਸ਼ਿਸ਼ ਕੀਤੀ, ਪਰ ਉਹਦੇ ਪੇਪਰ ਰਿਜੈਕਟ ਕਰ ਦਿੱਤੇ ਗਏ ਸੀ ਕਿਸੇ ਵੀ ਕਾਰਨ ਕਰਕੇ, ਹਨਾ। ਪਰ ਹੁਣ ਕੈਗ ਦੀ ਰਿਪੋਰਟ ਆਈ ਆ, ਤੇ ਉਹਦੇ 'ਚ ਵੀ ਕੁਛ ਏਦਾਂ ਦੇ ਖੁਲਾਸੇ ਹੋਏ ਆ, ਉਹ ਥੋੜਾ ਜਿਹਾ ਪਾਓ ਚਾਨਣਾ ਵੀ ਕੀ ਆ ਸਾਰੀ ਰਿਪੋਰਟ ਕੈਗ ਦੀ। ਤੁਸੀਂ ਗੱਲ ਜਿਹਦੀ ਕੀਤੀ, ਬੜਾ ਮਸ਼ਹੂਰ ਹੋਇਆ ਸੀ ਉਹ। ਹਾਂਜੀ ਹਾਂਜੀ। ਤੇਜ ਬਹਾਦਰ ਯਾਦਵ ਨਾਂ ਦਾ ਸੈਨਿਕ ਸੀ ਜੀ। ਜਿੱਦਾਂ ਤੁਸੀਂ ਦੱਸਿਆ ਵੀ ਉਹਨੇ ਵੀਡੀਓ ਬਣਾਈ ਜਿਸ ਵੇਲੇ ਉਹ ਜਾਣੀ ਔਨ ਡਿਊਟੀ ਸੀ। ਔਨ ਡਿਊਟੀ ਤੇ ਉਹਨੇ ਵੀਡੀਓ ਜਦੋਂ ਬਣਾਈ, ਉਹਦੇ ਵਿੱਚ ਦੱਸਿਆ ਵੀ ਸਾਨੂੰ ਆਹ ਰੋਟੀ ਦਿੱਤੀ ਜਾਂਦੀ ਹੈ, ਤੇ ਰੋਟੀ ਵੀ ਜਲੀ ਹੋਈ ਜਿਹੜੀ ਦਿਖਾ ਰਿਹਾ। ਫਿਰ ਉਹਨੇ ਦਾਲ ਦਿਖਾਈ, ਮਸਰਾਂ ਦੀ ਦਾਲ ਸੀ, ਲੈਂਟਿਲਸ, ਤੇ ਵਿੱਚ ਹਲਦੀ ਤੇ ਲੂਣ ਕਹਿੰਦਾ ਪਾਇਆ, ਤੇ ਬਾਕੀ ਕੋਈ ਹੋਰ ਮਸਾਲਾ ਵਗੈਰਾ ਹੈ ਵੀ ਆਹ ਇਦਾਂ ਦੇ ਹਾਲਾਤਾਂ ਦੇ ਵਿੱਚ ਅਸੀਂ ਜਿਹੜਾ ਆ ਜੀ ਰਹੇ ਹਾਂ। ਪਰ ਉਸ ਤੋਂ ਬਾਅਦ ਬੜਾ ਹੱਲਾ ਜਿਹੜਾ ਆ ਹੋਇਆ ਜੀ। ਉਸ ਤੋਂ ਬਾਅਦ ਕਿਹਾ ਗਿਆ ਵੀ ਇਹਨੇ ਡੀਫੇਮ ਕੀਤਾ ਫੌਜ ਨੂੰ, ਕਿਉਂਕਿ ਤੁਸੀਂ ਕਿਸੇ ਵੀ ਮਹਿਕਮੇ ਦੇ ਵਿੱਚ ਆ, ਤੁਹਾਨੂੰ ਆਪਣੇ ਮਹਿਕਮੇ ਦੇ ਵਿੱਚ ਜਿਹੜੀ ਗੱਲ ਆ ਉਹ ਰੱਖਣੀ ਚਾਹੀਦੀ ਹੈ ਜਾਂ ਰੱਖਣੀ ਪੈਂਦੀ, ਇਹ ਕਾਨੂੰਨ ਕਹਿੰਦਾ। ਪਰ ਰੱਖਣ ਦੇ ਵਿੱਚ ਵੀ ਜਦੋਂ ਸਾਡੀ ਸੁਣਵਾਈ ਕੋਈ ਨਹੀਂ, ਜਾਂ ਤਾਂ ਹੋਵੇ ਵੀ ਸਾਡੀ ਸੁਣਵਾਈ ਹੁੰਦੀ ਹੋਵੇ, ਜਦੋਂ ਪਰਨਾਲਾ ਉੱਥੇ ਦਾ ਉੱਥੇ ਹੀ ਆ। ਉਹ ਤੇਜ ਬਹਾਦਰ ਯਾਦਵ ਇੰਨਾ ਭਾਵੁਕ ਹੋ ਗਿਆ, ਉਹਨੇ ਵੀਡੀਓ ਪਾ ਦਿੱਤੀ। ਤੇ ਉਹਨਾਂ ਦਿਨਾਂ ਦੇ ਵਿੱਚ, ਹੁਣ ਤਾਂ ਮੈਨੂੰ ਪਤਾ ਨਹੀਂ ਵੀ ਕਿੰਨੀ ਹੋ ਗਈ ਹੋਵੇ, 8 ਲੱਖ ਤੋਂ ਉੱਪਰ ਲੋਕਾਂ ਨੇ ਵਿਊ ਕੀਤਾ ਉਹਨੂੰ, ਯਾਨੀ 8 ਲੱਖ ਤੋਂ ਉੱਪਰ ਲੋਕਾਂ ਨੇ ਦੇਖਿਆ, ਸ਼ੇਅਰ ਕਮੈਂਟ, ਯਾਨੀ ਪਤਾ ਨਹੀਂ ਕਿੰਨਾ ਕੁਛ ਵੀ ਸਾਡੇ ਆਹ ਹਾਲਾਤ ਆ। ਪਰ ਸਾਰਿਆਂ ਨੇ ਇਹੀ ਕਿਹਾ ਵੀ ਨਹੀਂ, ਇਦਾਂ ਦੇ ਹਾਲਾਤ ਕੋਈ ਨਹੀਂ। ਮੋਦੀ ਸਾਹਿਬ ਨੇ ਵੀ ਕਿਹਾ ਨਹੀਂ ਜੀ, ਇਦਾਂ ਦੇ ਕੋਈ ਨਹੀਂ ਹੈਗੇ। ਫਿਰ ਇਹਨੇ ਇਲੈਕਸ਼ਨ, ਜਿੱਦਾਂ ਤੁਸੀਂ ਦੱਸਿਆ ਵੀ ਕਾਗਜ਼ ਭਰੇ ਸੀ, ਪਰ ਉਹ ਰਿਜੈਕਟ ਕਰਾਏ ਗਏ। ਉਹਦੇ ਵਿੱਚ ਵੀ ਕਿਹਾ ਗਿਆ ਵੀ ਇਹ ਜਾਣ ਬੁੱਝ ਕੇ ਇਹਦੇ ਜਿਹੜੇ ਕਾਗਜ਼ ਆ ਉਹ ਸਾਜ਼ਿਸ਼ ਦਾ ਹਿੱਸਾ ਰਿਹਾ। ਖੈਰ ਗੱਲ ਹਟ ਮਿਟ ਗਈ। ਹੁਣ ਸ਼ਾਇਦ ਕਿਸੇ ਨੂੰ ਯਾਦ ਵੀ ਨਹੀਂ ਹੋਣਾ ਇਹ ਗੱਲ ਦਾ ਵੀ ਕੋਈ ਇੱਕ ਫੌਜੀ ਨੇ ਏਦਾਂ ਦੀ ਕੋਈ ਵੀਡੀਓ ਪਾਈ ਸੀ। ਪਰ ਹੁਣ ਕੈਗ ਦੀ ਰਿਪੋਰਟ ਪਿਛਲੇ ਦਿਨੀ ਆਈ ਆ, ਉਹਦੇ ਵਿੱਚ ਉਹ ਸੇਮ ਚੀਜ਼ਾਂ ਦੁਹਰਾਈਆਂ ਗਈਆਂ ਜਿਹੜੀਆਂ ਉਹ ਸੈਨਿਕ ਕਹਿ ਰਿਹਾ ਸੀ। ਉਹੀ ਕੈਗ ਦੀ ਰਿਪੋਰਟ ਦੱਸਦੀ ਆ ਵੀ ਸਿਆਚਨ, ਲਦਾਖ ਜਾਂ ਕਾਰਗਿਲ, ਜਿੱਥੇ ਫੌਜੀ ਸਾਡੇ ਵੀਰ ਬੈਠੇ ਆ, ਉਹਨਾਂ ਦੇ ਕੋਲ ਤਾਂ ਬੇਸਿਕ ਜਿਹੜੀਆਂ ਸੁਵਿਧਾਵਾਂ ਆ ਉਹਨਾਂ ਦੇ ਲਈ ਹੈ ਹੀ ਨਹੀਂ। ਉਹਨਾਂ ਕੋਲ ਬੇਸਿਕ ਚੀਜ਼ਾਂ, ਧੁੱਪ ਦੇ ਵਿੱਚ, ਕਿਉਂਕਿ ਬਰਫ਼ ਜਿਹੜੀ ਆ ਬਹੁਤ ਜ਼ਿਆਦਾ ਚਮਕਦੀ ਆ, ਉਹ ਇੰਨੀ ਜ਼ਿਆਦਾ ਚਮਕਦੀ ਆ ਵੀ ਤੁਹਾਡੀਆਂ ਅੱਖਾਂ ਜਿਹੜੀਆਂ ਝੁੰਧਿਆ ਜਾਂਦੀਆਂ। ਉਹਦੇ ਲਈ ਸਾਨੂੰ ਧੁੱਪ ਵਾਲੀਆਂ ਐਨਕਾਂ, ਉਹ ਕਹਿੰਦੇ ਵੀ ਧੁੱਪ ਵਾਲੀਆਂ ਐਨਕਾਂ ਵਧੀਆ ਕੁਆਲਿਟੀ ਦੀਆਂ ਹੈ ਨਹੀਂ। ਅੱਛਾ। ਤੇ ਤੁਹਾਡੇ ਕੋਲ ਜਿਹੜੇ ਐਂਕਲ ਵਾਲੇ ਜਿਹੜੇ ਬੂਟ ਆ, ਜਿਹੜੇ ਬਣੇ ਹੋਏ ਆ ਸਪੈਸ਼ਲ, ਉਹ ਬਰਫ਼ ਤੇ ਚੱਲਣ ਵਾਲੇ, ਉਹ ਕਹਿੰਦੇ ਹੈ ਨਹੀਂ। ਸਿਰਫ ਜਾਣੀ ਬੇਸਿਕ ਜਿਹੀਆਂ ਕਹਿੰਦੇ ਚੀਜ਼ਾਂ ਹੈਗੀਆਂ।
ਬਾਕੀ ਜਿਹੜਾ ਆ ਬਹੁਤ ਮਾੜਾ ਹਾਲ ਆ। 2015 ਤੋਂ ਲੈ ਕੇ 2019 ਤੱਕ ਦੀ ਜਿਹੜੀ ਇਹ ਉਹਨਾਂ ਨੇ ਰਿਪੋਰਟ ਕੈਗ ਨੇ ਜਿਹੜਾ ਕੰਟਰੋਲਰ ਤੇ ਆਡੀਟਰ ਜਨਰਲ ਆਫ ਇੰਡੀਆ ਦਾ ਹੈਗਾ, ਉਹਨੇ ਰਿਪੋਰਟ ਜਿਹੜੀ ਆ ਪੇਸ਼ ਕੀਤੀ ਰਾਜ ਸਭਾ ਦੇ ਵਿੱਚ। ਇਹ ਰਿਪੋਰਟ ਪੇਸ਼ ਹੋਈ ਆ ਜੀ। ਹੁਣ ਇੱਥੇ ਸਵਾਲ ਬਣਦੇ ਆ, ਇੱਕ ਪਾਸੇ ਉਹ ਜਿਹੜਾ ਫੌਜੀ ਸੀ ਯਾਦਵ, ਉਹਨੇ ਜਦੋਂ ਇਹ ਕੀਤੀ ਉਸ ਤੋਂ ਬਾਅਦ ਮੈਨੂੰ ਯਾਦ ਹੈ 1-2 ਜਣਿਆਂ ਨੇ ਹੋਰ ਵੀ ਬਣਾਈ ਸੀ ਵੀਡੀਓ ਸੇਮ। ਹਾਂਜੀ, ਬਣਾਈ ਤੇ ਸਾਰੇ ਸਸਪੈਂਡ ਕੀਤੇ, ਸਸਪੈਂਡ ਹੋ ਗਏ। ਪਰ ਜਿਹੜੀ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਉਹ ਪਹਿਲੀ ਹੋਈ ਸੀ ਫਸਟ ਉਹ ਯਾਦਵ, ਉਹਦੇ ਤੇਜਪਾਲ ਉਹਦੇ ਯਾਦਵ, ਕਿਉਂਕਿ ਪਹਿਲਾ ਜਿਹੜਾ ਬੰਦਾ ਹੁੰਦਾ ਉਹ ਜ਼ਿਆਦਾ ਮਸ਼ਹੂਰ ਹੋ ਜਾਂਦਾ। ਤੇ ਪਰ ਕਿਸੇ ਨੇ ਕੋਈ ਗੋਲੀ ਨਹੀਂ। ਪਰ ਹੁਣ ਕੈਗ ਜਿਹੜੀ ਕਿ ਸਾਰੀ ਦੇਖ ਰਹੀ ਆ ਫਾਈਨੈਂਸ ਇੰਡੀਆ ਗਵਰਨਮੈਂਟ ਦੇ ਜਿੰਨੇ ਸੰਸਥਾਵਾਂ ਹੈਗੀਆਂ, ਹੁਣ ਕੀ ਯਾਦਵ ਨੂੰ ਫੇਰ ਬਹਾਲ ਕਰ ਦੂੰਗੇ ਤੁਸੀਂ? ਆਹੀ ਤਾਂ ਗੱਲਾਂ ਉਹ ਕਹਿ ਰਿਹਾ ਸੀ। ਹੁਣ 1 ਲੱਖ ਰੁਪਈਆ ਲੱਗਦਾ ਇੱਕ ਬੰਦੇ ਦੀ ਡਰੈਸ ਤੇ, ਕਿਉਂਕਿ ਇਹ ਜਿਹੜੇ ਪਹਾੜ ਆ ਇਹ ਅਜੇ ਭਾਜੀ 18,000 ਤੋਂ ਲੈ ਕੇ 20,000 ਫੁੱਟ ਦੀ ਉਚਾਈ ਤੇ ਇਹ ਬੈਠੇ ਆ। ਉੱਥੇ ਹੁਣ ਏਦਾਂ ਦੇ ਜੀਵਨ ਦੇ ਵਿੱਚ ਇੰਨੀ ਠੰਡ ਆ, ਤੇ ਇੰਨੀ ਠੰਡ ਦੇ ਵਿੱਚ ਜਿਹੜੀਆਂ ਸੁਵਿਧਾਵਾਂ ਸਾਡੇ ਕੋਲ ਨਾ ਹੋਣ ਕਿੰਨਾ ਜ਼ਿਆਦਾ ਔਖਾ ਆ। ਪਰ ਇਹ ਕਹਿੰਦੇ ਨੇ ਜਦੋਂ ਬਰਫ਼ ਪੈਂਦੀ ਫਿਰ ਉੱਥੇ ਹੁੰਦਾ ਤੇ ਕੁਝ ਨਹੀਂ, ਮਤਲਬ ਤੇ ਫਿਰ ਇਹਨਾਂ ਦਾ ਉੱਥੇ ਰਹਿਣਾ ਕਿਉਂ ਜ਼ਰੂਰੀ ਹੁੰਦਾ, ਮਤਲਬ ਵੀ ਆਲ ਦਾ ਟਾਈਮ ਇਸ ਕਰਕੇ ਜ਼ਰੂਰੀ ਹੋ ਗਿਆ। ਪਹਿਲਾਂ ਤਾਂ ਕੋਈ ਇੰਨਾ ਰੌਲਾ ਹੈ ਨਹੀਂ ਸੀ, ਕਿਉਂਕਿ ਜਿਹੜੀ ਲਾਈਨ ਆਫ ਕੰਟਰੋਲ ਆ ਉਹ ਉੱਥੋਂ ਲੰਘਦੀ ਆ। ਜਿੱਦਾਂ ਆਪਣੇ ਵੀ ਇੱਧਰ ਬਣੀ ਹੋਈ ਆ ਸਾਰੇ ਲਾਈਨ ਆਫ ਡਿਸਪਿਊਟ ਆ। ਲਾਈਨ ਆਫ ਕੰਟਰੋਲ ਜਾਣੀ ਨਾ ਤਾਂ ਉਹ ਇੰਡੀਆ ਮੰਨਦਾ ਤੇ ਨਾ ਪਾਕਿਸਤਾਨ ਮੰਨਦਾ, ਉੱਥੇ ਡਿਸਪਿਊਟ ਆ। ਉਹ ਕਹਿੰਦੇ ਵੀ ਸਾਡਾ ਇਲਾਕਾ ਸਾਡੇ ਵੱਲ ਆ, ਇਹ ਕਹਿੰਦੇ ਆ ਵੀ ਸਾਡੇ ਵੱਲ। ਇੱਕ ਲਾਈਨ ਬਣਾ ਲਈ ਆ ਬਈ ਇਹ ਲਾਈਨ ਪੱਕੀ ਨਹੀਂ, ਪਰ ਇੱਕ ਸ਼ਿਮਲਾ ਸਮਝੌਤਾ ਆ ਵੀ ਉਦੋਂ ਤੱਕ ਇਹਨੂੰ ਇੱਕ ਮੰਨ ਲਿਆ ਜਾਵੇ ਬਈ ਇਹ ਜਿਹੜੀ ਲਾਈਨ ਆ ਇਹ ਕੰਟਰੋਲ ਦੇ ਵਿੱਚ ਆ। ਇੱਥੇ ਸਿਆਚਨ ਦੇ ਵਿੱਚ ਜ਼ਿਆਦਾ ਰੌਲਾ ਆ, ਕਿਉਂਕਿ ਜੰਮੂ ਕਸ਼ਮੀਰ ਵਿੱਚ ਤਾਂ ਤੁਹਾਨੂੰ ਪਤਾ ਵੀ ਉਹ ਸਾਰਾ ਹੀ ਜੰਮੂ ਜਿਹੜਾ ਆ ਆਪਣਾ ਸਮਝਦੇ ਆ। ਇਹ ਜਿਹੜਾ ਉਹਨਾਂ ਦਾ ਜਿਹੜਾ ਹੈਗਾ ਪਾਕਿਸਤਾਨ ਦੇ ਅਧੀਨ, ਉਹਨੂੰ ਆਪਣਾ ਮੰਨਦੇ ਆ। ਹੁਣ ਕੀ ਹੋਇਆ ਕਿ 1984 ਤੱਕ ਤਾਂ ਕੋਈ ਚਹਿਲ ਪਹਿਲ ਨਹੀਂ ਸੀ। ਇੰਡੀਆ ਨੇ ਕਿਹਾ ਵੀ ਇਹ ਸਿਆਚਨ ਪਹਾੜ ਜਿਹੜੇ ਆ ਇਹ ਸਾਡੇ ਇਲਾਕੇ ਦੇ ਵਿੱਚ ਆ, ਅਸੀਂ ਇਹਦੇ ਵਿੱਚ ਤੁਹਾਡੀ ਦਖਲਅੰਦਾਜ਼ੀ ਕੋਈ ਨਹੀਂ ਚਾਹੁੰਦੇ। ਇਹਨਾਂ ਨੇ 1984 ਅਪ੍ਰੈਲ ਦਾ ਮਹੀਨਾ ਸੀ, ਇਹਨਾਂ ਨੇ ਉੱਥੇ ਜਾ ਕੇ ਆਪਣੇ ਫੌਜੀ ਜਿਹੜੇ ਉਤਾਰ ਦਿੱਤੇ। ਉਸ ਤੋਂ ਬਾਅਦ ਜਿਹੜਾ ਆ ਜ਼ਿਆਦਾ ਰੌਲਾ ਪਿਆ। ਜਿਹੜਾ ਮੁਸ਼ੱਰਫ ਨੇ ਕਾਰਗਿਲ ਦੇ ਵਿੱਚ 1999 ਚ ਕਾਰਵਾਈ ਕੀਤੀ, ਉਹ ਇਹੀ ਕਹਿੰਦਾ ਸੀ ਵੀ ਮੈਂ ਸਿਆਚਨ ਦਾ ਬਦਲਾ ਲੈਣਾ ਸੀ। ਵੀ ਸਿਆਚਨ ਦਾ ਬਦਲਾ ਲੈਣ ਦੇ ਲਈ ਕਾਰਗਿਲ ਦੇ ਉੱਤੇ, ਹੋਰ ਕਾਰਗਿਲ ਤੋਂ ਉਹਨਾਂ ਨੇ ਕੀ ਲੈਣਾ ਸੀ ਜਾਂ ਇਹਨਾਂ ਨੇ ਸਿਆਚਨ ਤੋਂ ਕੀ ਲੈਣਾ ਸੀ? ਸਿਆਚਨ ਤੋਂ ਥੱਲੇ 10 ਮੀਲ, ਜਦੋਂ ਜਿਹੜੀ ਉੱਪਰਲੀ ਪੋਸਟ ਆ ਉਹ ਤੋਂ 10 ਮੀਲ ਥੱਲੇ ਆ ਪਿੰਡ ਪਹਿਲਾਂ ਆਉਂਦਾ, ਉੱਪਰ ਕੁਛ ਨਹੀਂ। ਉਹ ਸਿਰਫ ਇਹ ਆ ਵੀ ਇੱਕ ਕਣਕ ਦੀ ਲੜਾਈ ਆ ਕਿ ਸਾਡਾ ਜਿਹੜਾ ਇਲਾਕਾ ਆ ਇਹ ਸਾਡੇ ਕੋਲ ਰਹਿਣਾ ਚਾਹੀਦਾ। ਸਿਮਿਲਰਲੀ ਜਿੱਦਾਂ ਕਾਰਗਿਲ ਆ, ਕਾਰਗਿਲ ਦੇ ਵਿੱਚ ਪਹਿਲਾਂ ਕੀ ਹੁੰਦਾ ਸੀ ਵੀ ਜਦੋਂ ਬਰਫਾਂ ਪਿਘਲ ਜਾਂਦੀਆਂ ਸੀ ਉਦੋਂ ਚਲੇ ਜਾਂਦੇ ਸੀ ਫੌਜੀ, ਬਾਅਦ ਦੇ ਵਿੱਚ ਆ ਜਾਂਦੇ ਸੀ। ਤੇ ਮੁਸ਼ੱਰਫ ਨੇ ਉਦੋਂ ਫੌਜੀ ਚਾੜ ਦਿੱਤੇ ਜਦੋਂ ਫੌਜਾਂ ਇੰਡੀਆ ਦੀਆਂ ਥੱਲੇ ਆ ਗਈਆਂ ਸੀ, ਹਨਾ। ਤੇ ਇਸ ਕਰਕੇ ਜਿਹੜੇ ਇਹ ਹੈਗੇ ਤਾਂ ਡਿਸਪਿਊਟ ਆ, ਪਰ ਉਹ ਫੌਜੀ ਜਿਹੜੇ ਹੁਣ ਤੱਕ ਜਾਨੀ ਇੰਡੀਆ ਜਿਹੜੇ ਪਾਕਿਸਤਾਨ ਦੇ ਸਿਆਚਨ ਚ ਫੌਜੀ ਮਰੇ ਆ ਉਹ ਤਾਂ ਫੌਜੀ ਕਾਰਵਾਈਆਂ ਚ ਮਰੇ ਆ। ਪਰ ਇੰਡੀਆ ਦੇ ਬਹੁਤ ਸਾਰੇ ਜਿਹੜੇ ਫੌਜੀ ਆ ਉਹ ਸਿਰਫ ਜਿਹੜੇ ਬੈਡ ਕੰਡੀਸ਼ਨ ਸੀ ਆ, ਜਿਹੜੀਆਂ ਵੈਦਰ ਦਾ ਕਰਕੇ, ਉਹਦੇ ਕਰਕੇ ਮਰੇ ਆ। ਕਿਤੇ ਹੁਣ ਜਿੱਦਾਂ ਦੀਆਂ ਸਹੂਲਤਾਂ ਤੁਸੀਂ ਦੇਖ ਲਓ, ਬੇਸਹੂਲਤਾਂ ਤਾਂ ਜਿਹੜੀਆਂ ਨਾ ਮਾਤਰ ਆ ਉਹਨਾਂ ਦੇ। ਪਰ ਇੱਕ ਗੱਲ ਸੋਚਣ ਵਾਲੀ, ਵੈਸੇ ਤੇ ਉਦਾਂ ਚਲੋ ਖੈਰ ਕਿਹਾ ਜਾਂਦਾ ਵੀ ਕਿਸੇ ਵੀ ਦੇਸ਼ ਦੀ ਜਿਹੜੀ ਫੌਜ ਹੁੰਦੀ ਆ ਉਹਨੂੰ ਇਦਾਂ ਤਿਆਰ ਕੀਤਾ ਜਾਂਦਾ ਵੀ ਉਹਨਾਂ ਨੂੰ ਕਦੇ ਵੀ ਭੁੱਖੇ ਪਿਆਸੇ ਉਹਨਾਂ ਨੂੰ ਰਹਿਣਾ ਪੈ ਸਕਦਾ, ਕਿਸੇ ਵੀ ਮਾੜੀ ਕੰਡੀਸ਼ਨ ਹਾਲਾਤ ਮਤਲਬ ਜਦੋਂ ਹੁੰਦੇ। ਪਰ ਇਹ ਜਾਣਬੁੱਝ ਕੇ ਆ ਨਾ, ਇਹ ਤਾਂ ਕੋਈ ਹਾਲਾਤ ਪੈਦਾ ਨਹੀਂ ਹੋਏ, ਇਹ ਤਾਂ ਜਾਣਬੁੱਝ ਕੇ ਕੀਤੇ ਜਾ ਰਹੇ। ਮਤਲਬ ਏਦਾਂ ਦਾ ਤਾਂ ਕੋਈ ਕਾਨੂੰਨ ਨਹੀਂ ਹੈਗਾ ਕਿ ਤੁਸੀਂ ਕਿਸੇ ਨੂੰ ਕੁਝ ਪ੍ਰੋਵਾਈਡ ਨਾ ਕਰਵਾਓ, ਹਨਾ। ਵੀ ਜਿੱਦਾਂ ਜਿਹੜਾ ਬਜਟ, ਇਹ ਇਕੱਲਾ ਸਿਆਚਨ ਦੇ ਹਾਲਾਤ ਨਹੀਂ। ਇਹ ਕੈਗ ਦੀ ਰਿਪੋਰਟ ਇਹ ਵੀ ਕਹਿੰਦੀ ਆ ਵੀ 90,000 ਫੌਜੀ ਇਦਾਂ ਦੇ ਆ ਜਿਨ੍ਹਾਂ ਦੇ ਜਿਹੜੇ ਭੱਤੇ ਅਜੇ ਤੱਕ ਰੁਕੇ ਹੋਏ। ਇਸ ਕਰਕੇ ਬਹੁਤ ਸਾਰੀਆਂ ਮੰਗਾਂ ਆ। ਸਾਬਕਾ ਫੌਜੀਆਂ ਦੀਆਂ ਬਹੁਤ ਮੰਗਾਂ ਹੈਗੀਆਂ, ਇੱਕ ਰੈਂਕ, ਇੱਕ ਪੈਨਸ਼ਨ, ਇਹ ਕਦੋਂ ਦਾ ਮੁੱਦਾ ਚੱਲਿਆ ਹੋਇਆ ਆ। ਇਸ ਕਰਕੇ ਇਹ ਗੱਲਾਂ ਸਰਕਾਰਾਂ ਜਿਹੜੀਆਂ ਆ ਉਹ ਥੋੜਾ ਬਹੁਤਾ ਜਿੱਦਾਂ ਕਹਿ ਲਓ ਵੀ ਕਰ ਦਿੰਦੀਆਂ ਤੇ ਬਾਅਦ ਦੇ ਵਿੱਚ ਫੇਰ ਉੱਥੇ ਦੀ ਗੱਲ। ਪਰ ਉਹ ਕਹਾਣੀ ਤੇ ਇਹ ਨਾ ਵੀ ਸਾਨੂੰ ਤੇ ਇਹਨਾਂ ਨੇ ਮੰਦਰਾਂ ਮਸਜਿਦਾਂ ਵਿੱਚ ਹੀ ਉਲਝਾਇਆ ਹੋਇਆ। ਬਿਲਕੁਲ ਨਾ, ਉਦਾਂ ਆਪਾਂ ਕਹਿੰਦੇ ਵੀ ਸਾਡੇ ਦੇਸ਼ ਦੇ ਰਾਖੇ ਫੌਜੀ ਵੀਰ ਜਵਾਨ ਸਾਰਾ ਕੁਛ ਹੈ ਨਾ, ਉਦੋਂ ਹੀ ਰਾਖੇ ਚੇਤੇ ਆਉਂਦੇ ਆ ਜਿਆਦਾ 26 ਅਗਸਤ ਜਾਂ 26 ਜਨਵਰੀ ਜਾਂ 15 ਅਗਸਤ ਨੂੰ, ਜਾਂ ਫਿਰ ਹੁੰਦਾ ਵੀ ਜਦੋਂ ਹਮਲਾ ਹੋ ਜਾਂਦਾ, ਕਿਉਂਕਿ ਫਿਰ ਲੋੜ ਵੇਲੇ ਹੀ ਮਾਂ ਕਹਿ ਹੁੰਦਾ, ਵੈਸੇ ਤਾਂ ਕੋਈ ਲੋੜ ਨਹੀਂ। ਤੇ ਇਹ ਹੁਣ ਕੋਈ ਹੋਊਗਾ ਮਤਲਬ ਜਿਵੇਂ ਕੈਗ ਦੀ ਰਿਪੋਰਟ ਆਈ, ਕੋਈ ਅਸਰ ਹੋਊਗਾ ਤੁਹਾਡੇ ਹਿਸਾਬ ਨਾਲ? ਨਹੀਂ, ਅਸਰ ਜਦੋਂ ਰਿਪੋਰਟ ਆਈ ਆ ਹੁਣ ਇਹਦਾ ਜਵਾਬ ਤਾਂ ਦੇਣਾ ਪੈਣਾ। ਵੈਸੇ ਇਹ ਮੋਦੀ ਸਾਹਿਬ ਨੇ ਇਹ ਕਿਹਾ
ਬਈ ਨਹੀਂ ਜੀ ਇਹ ਪਿਛਲੀਆਂ ਹੈਗੀ 2015 2019 ਯਾਨੀ 2019 ਚ ਪਿਛਲਾ ਸਾਲ ਹੀ ਸੀ ਵੀ ਹੁਣ ਤੱਕ ਅਸੀਂ ਕਾਫੀ ਸੁਧਾਰ ਜਿਹੜਾ ਆ ਕਰ ਲਿਆ। ਪਰ ਕਿੰਨਾ ਕੁ ਸੁਧਾਰ ਹੋਇਆ ਆ ਇਹ ਉਦੋਂ ਪਤਾ ਲੱਗ ਜਾਣਾ ਜਦੋਂ ਇੱਕ ਵੀਡੀਓ ਕੋਈ ਹੋਰ ਵਾਇਰਲ ਹੋ ਗਈ, ਜਦੋਂ ਦੇਖ ਲੈਣਾ ਕਿਸੇ ਨੇ ਮਸਲਾਂ ਦੀ ਦਾਲ ਹੋਰ ਦਿਖਾ ਦਿੱਤੀ ਤੇ ਉਸ ਤੋਂ ਬਾਅਦ ਜਿਹੜੇ ਭੇਜ ਆ ਫੇਰ ਖੁੱਲ ਜਾਣੇ। ਪਰ ਸਰਕਾਰ ਹਰ ਵਾਰੀ ਜਿਹੜਾ ਬਜਟ ਦੇ ਉੱਤੇ ਬਹੁਤ ਜ਼ਿਆਦਾ ਪੈਸਾ ਖਰਚ ਕਰਦੀ, ਇੰਡੀਆ ਬਹੁਤ ਜ਼ਿਆਦਾ ਖਰਚ ਕਰਦਾ, ਪਰ ਉਹਦੇ ਇੱਕ ਇਹ ਹੋ ਜਾਂਦਾ ਵੀ ਐਕਸਚੇਂਜ ਰੇਟ ਦਾ ਉਹ ਫਰਕ ਪੈ ਜਾਂਦਾ ਕਿਉਂਕਿ ਬਾਹਰੋਂ ਚੀਜ਼ਾਂ ਜਿਹੜੀਆਂ ਮੰਗਾਉਣੀਆਂ ਹੁੰਦੀਆਂ। ਇੱਕ ਤਾਂ ਇਹ ਹੋ ਜਾਂਦਾ, ਦੂਜਾ ਹੁੰਦਾ ਵੀ ਐਤਕੀ ਜੇ ਬਜਟ ਦੇ ਵਿੱਚ ਮੰਨ ਲਓ ਕਿ ਰੱਖ ਦਿੱਤਾ ਵੀ ਇੰਨਾ ਜਿਹੜੀ ਖਰਚ ਕੀਤਾ ਜਾਣਾ, ਇੰਨਾ ਭੋਜਨ ਦੇ ਉੱਤੇ ਖਰਚ ਕੀਤਾ ਜਾਣਾ, ਪਰ ਮਹਿੰਗਾਈ ਦਾ ਤਾਂ ਪਤਾ ਨਹੀਂ ਮਹਿੰਗਾਈ ਕਿੰਨੀ ਜ਼ਿਆਦਾ ਹੋ ਜਾਣੀ ਆ, ਉਹਦੇ ਕਰਕੇ ਜਿਹੜਾ ਆ ਬਜਟ ਵੀ ਇੱਧਰ ਉੱਧਰ ਹੋ ਜਾਂਦਾ। ਪਰ ਗੱਲ ਤਾਂ ਨੀਅਤ ਦੀ ਵੀ ਹੈ ਨਾ ਮੇਰੇ ਹਿਸਾਬ ਨਾਲ, ਜਿੱਥੇ ਅੱਜ ਦੁਨੀਆ ਪਹੁੰਚ ਗਈ, ਵੈਸੇ ਹੀ ਚੰਦਰਮਾ ਦੇ ਪਹੁੰਚਣ ਨੂੰ ਫਿਰਦੇ ਜਾਂ ਪਹੁੰਚ ਗਏ ਆ ਵੀ ਆ ਇਹ ਉਹ ਰਾਕਟ ਰੁਕਟ ਛੱਡੇ ਜਾ ਰਹੇ ਆ, ਪਰ ਜੇ ਬੰਦੇ ਨੀਅਤ ਹੋਵੇ ਤਾਂ ਕੀ ਨਹੀਂ ਕੀਤਾ ਜਾ ਸਕਦਾ ਵੀ ਹਰ ਫੈਸਿਲਿਟੀ ਮੇਰੇ ਹਿਸਾਬ ਨਾਲ ਉਹਨੂੰ ਪ੍ਰੋਵਾਈਡ ਕਰਵਾਈ ਜਾ ਸਕਦੀ ਆ, ਪਰ ਜੇ ਨੀਅਤ ਹੋਵੇ ਤਾਂ ਬਿਲਕੁਲ ਇਹ ਕਰਨੀ ਪੈਣੀ ਹੈ, ਤਾਂ ਮਜਬੂਰੀ ਆ ਨਾ। ਕਿਉਂਕਿ ਜੇ ਤੁਸੀਂ ਮੰਨ ਲਓ ਇਹ ਬੀਵੀ ਮਾਲਿਕ ਜਿਹੜਾ ਕਿ ਪਹਿਲਾਂ ਰਿਹਾ ਚੀਫ, ਹੁਣ ਤਾਂ ਉਹ ਮੰਤਰੀ ਵੀ ਇਹਨਾਂ ਦੇ ਗਵਰਨਮੈਂਟ ਵਿੱਚ, ਤੇ ਉਹ ਕਹਿੰਦਾ ਰਿਹਾ ਇਹ ਵੀ ਸਾਨੂੰ ਜਿਹੜੇ ਆ ਸਹੂਲਤਾਂ ਦਿੱਤੀਆਂ ਨਹੀਂ, ਪੁਰਾਣੀ ਜਾਣੀ ਉਹਦੀ ਹੈਗੀ ਆ, ਹੁਣ ਤਾਂ ਚਲੋ ਕੀ ਬੋਲਣਾ ਉਹਨੇ। ਉਹ ਪਹਿਲਾਂ ਕਹਿ ਰਿਹਾ ਵੀ ਜੋ ਫੌਜੀਆਂ ਦੇ ਕੋਲ ਈਵਨ ਕਿ 1999 ਦੀ ਜਦੋਂ ਕਾਰਗਿਲ ਵਾਰ ਹੋਈ ਆ, ਉਸ ਵੇਲੇ ਇਹਨਾਂ ਨੇ ਬੋਫਰਸ ਤੋਪਾਂ, ਜਿਹਨਾਂ ਦਾ ਬੜਾ ਰੌਲਾ ਸੀ, ਬੋਫਰਸ ਤੋਪਾਂ ਲਿਆ ਖੜੀਆਂ ਕਰਦੇ ਆ, ਵਿੱਚ ਗੋਲਾ ਹੈ ਨਹੀਂ ਸੀ ਪਾਉਣ ਨੂੰ, ਗੋਲਾ ਤਾਂ ਖੜੇ ਪੈਰ ਇਜ਼ਰਾਈਲ ਤੋਂ ਮੰਗਵਾਇਆ ਤੇ ਇਜ਼ਰਾਈਲ ਨੇ ਬੜੀ ਮਦਦ ਕੀਤੀ ਉਦੋਂ ਇਹਨਾਂ ਦੀ। ਤੇ ਇਸ ਕਰਕੇ ਉਸ ਵੇਲੇ ਇਹ ਖਾਮੀਆਂ ਜਿਹੜੀਆਂ ਆ ਗਈਆਂ ਸੀ ਸਾਹਮਣੇ ਕਿ ਇਹਨਾਂ ਨੂੰ ਕਿੱਦਾਂ ਜਿਹੜਾ ਆ ਡੀਲ ਕੀਤਾ ਜਾਵੇ, ਕਿਉਂਕਿ ਇਹਨਾਂ ਕੋਲ ਕੋਈ ਤਿਆਰੀ ਨਹੀਂ ਸੀ, ਇਹਨਾਂ ਨੇ ਕਈ ਸੋਚਿਆ ਹੀ ਨਹੀਂ ਸੀ ਵੀ ਉੱਪਰੋਂ ਵੀ ਹਮਲਾ ਹੋ ਸਕਦਾ, ਕਿਉਂਕਿ ਉੱਪਰੋਂ ਜੇ ਤੁਸੀਂ ਕੋਠੇ ਤੋਂ ਰੋੜੀ ਵੀ ਮਾਰੋ ਉਹ ਇੱਟ ਨਾਲੋਂ ਜ਼ਿਆਦਾ ਲੱਗਦੀ ਆ, ਥੱਲੇੋਂ ਜਿਹੜੀ ਆ ਗੋਲੀ ਵੀ ਛੱਡੋ ਹਨਾ ਉਹਨੂੰ ਟਾਈਮ ਲੱਗਦਾ ਉੱਪਰ ਜਾਣ ਨੂੰ। ਇਸ ਕਰਕੇ ਉਦੋਂ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਹੋਇਆ। ਪਰ ਇਹਨਾਂ ਨੂੰ ਇਹ ਜਿਹੜੀਆਂ ਜਿੱਦਾਂ ਕੈਗ ਦੀ ਰਿਪੋਰਟ ਆ ਜਾਂ ਇਦਾਂ ਦੀਆਂ ਸਿੱਖਣਾ ਜ਼ਰੂਰ ਜਿਹੜਾ ਆ ਚਾਹੀਦਾ। ਚਲੋ ਫਿਰ ਦੋਸਤੋ ਉਮੀਦ ਕਰਦੇ ਆ ਜੇ ਕੈਗ ਦੀ ਰਿਪੋਰਟ ਆਈ ਆ ਵੀ ਉੱਤੇ ਸਰਕਾਰ ਕਰੂਗੀ ਅਸਰ ਤੇ ਗੌਰ ਫਰਮਾਊਗੀ। ਤੇ ਅਗਲੀ ਗੱਲ ਜੇ ਆਪਾਂ ਕਰੀਏ, ਜਿੱਦਾਂ ਸੇਲ ਸ਼ਬਦ ਤੁਸੀਂ ਸੁਣਿਆ ਹੋਣਾ, ਸੇਲ ਲੱਗ ਗਈ, ਸੇਲ ਘਟਾਤੇ ਰੇਟ, ਲੈ ਗਿਆ ਸੋ ਲੈ ਗਿਆ, ਇਦਾਂ ਦਾ ਕੁਛ ਆਪਣੀ ਏਅਰ ਇੰਡੀਆ ਏਅਰਲਾਈਨ ਹੈ ਹਮੇਸ਼ਾ ਹੀ ਮਤਲਬ ਵਿਵਾਦਾਂ 'ਚ ਰਹੀ ਆ। ਮੈਂ ਤਾਂ ਜਦੋਂ ਦੀ ਹੋਸ਼ ਸੰਭਾਲੀ, ਜਦੋਂ ਦਾ ਏਅਰ ਇੰਡੀਆ ਦਾ ਨਾਂ ਸੁਣਿਆ, ਟਰੈਵਲ ਖੈਰ ਆਪਾਂ ਨਹੀਂ ਕਦੀ ਕੀਤਾ, ਤੇ ਕਦੀ ਉਹ ਵਿੱਚ ਚੂਹਾ ਆ ਗਿਆ ਉਹਦਾ ਕਰਕੇ ਉਹ ਹੋ ਜਾਂਦੀ ਸੁਰਖੀਆਂ ਦੇ ਵਿੱਚ ਹਨਾ, ਤੇ ਕਦੀ ਕਿਸੇ ਨੂੰ ਛੋਲੇ ਭਟੂਰੇ ਨਹੀਂ ਮਿਲਦੇ ਸ਼ਾਇਦ ਜਾਂ ਉਹ ਲੇਟ ਉੱਡਦੀ। ਪਰ ਹੁਣ ਜਿੱਦਾਂ ਸੁਣ ਚ ਆਇਆ ਸੀ ਵੀ ਇਹ ਘਾਟੇ 'ਚ ਜਾ ਰਹੀ, ਘਾਟੇ 'ਚ, ਪਰ ਹੁਣ ਇਹ ਟਾਈਮ ਆ ਗਿਆ ਕਹਿੰਦੇ ਵੀ ਬਿਲਕੁਲ ਹੀ ਵਿਕਣ ਦੇ ਕਿਨਾਰੇ ਆ ਗਈ ਆ, ਤੇ ਟਾਟਾ ਵਾਲੇ ਖਰੀਦ ਰਹੇ ਨੇ ਇਹਨੂੰ। ਇਹਦੇ ਬਾਰੇ ਪਾਓ ਹੁਣ ਬੜਿਆ ਚੱਲ। ਵੈਸੇ ਹੈ ਹੀ ਟਾਟਾ ਦੀ ਸੀ ਜੇ ਕਹਿ ਲਓ ਵੀ 1932 ਦੇ ਵਿੱਚ RJD ਟਾਟਾ ਉਹਨਾਂ ਨੇ ਇਹਦਾ ਯਾਨੀ ਜਿੱਦਾਂ ਕਹਿ ਲਓ ਵੀ ਉਹਨੇ ਸ਼ੁਰੂ ਕੀਤੀ ਸੀ ਜੀ। ਤੇ ਉਸ ਤੋਂ ਬਾਅਦ ਇਹਦਾ ਜਿਹੜਾ ਨਾਮ ਆ ਏਅਰ ਇੰਡੀਆ ਜਿਹੜਾ ਰੱਖ ਲਿਆ ਗਿਆ ਸੀ ਆਜ਼ਾਦੀ ਤੋਂ ਬਾਅਦ। ਪਹਿਲਾਂ ਉਹਨਾਂ ਨੇ ਬਹੁਤ ਜ਼ਿਆਦਾ ਕੋਸ਼ਿਸ਼ਾਂ ਕੀਤੀਆਂ, ਉਹ ਆਪ ਵੀ ਜਹਾਜ਼ ਜਿਹੜਾ ਉਡਾਉਂਦੇ ਹੁੰਦੇ ਸੀ, ਤੇ ਅਮਰੀਕਾ ਤੋਂ ਉਹਨਾਂ ਨੇ ਬੜੇ ਟ੍ਰੇਨਡ ਜਿਹੜੇ ਲਿਆਂਦੇ ਲੋਕ ਜਾਂ ਟੈਕਨੀਕਲੀ ਜਿਹੜੇ ਮਾਹਰ ਸੀਗੇ, ਉਹਨਾਂ ਨੇ ਆ ਕੇ ਜਿਹੜਾ ਸਿੱਖਿਅਤ ਕੀਤਾ। ਉਹਨਾਂ ਨੇ ਉਹ ਜਾਣੀ ਜਿਹੜੇ RJD ਟਾਟਾ ਸੀ ਉਹਨਾਂ ਨੇ ਬੜਾ ਜ਼ੋਰ ਲਾਇਆ ਵੀ ਇਸ ਜਿਹੜੀ ਏਅਰਲਾਈਨਸ ਦੇ ਵਿੱਚ ਜਾਣੀ ਪੂਰਾ, ਕਿਉਂਕਿ ਉਸ ਵੇਲੇ ਜਿਹੜੀਆਂ ਫਰਾਂਸ ਜਾਂ ਇੰਗਲੈਂਡ ਵਰਗੇ ਜਿਹੜੇ ਦੇਸ਼ ਸੀ ਉਹਨਾਂ ਦੀਆਂ ਏਅਰਲਾਈਨਸ ਦੇ ਨਾਲ ਕਿਤੇ ਮੁਕਾਬਲਾ ਕਰਨਾ ਸੌਖਾ ਸੀ ਹਨਾ, ਤੇ ਇਸ ਕਰਕੇ ਉਹਨਾਂ ਨੇ ਪਰ ਮੁਕਾਬਲਾ ਚੁਣੌਤੀ ਪੂਰੀ ਦਿੱਤੀ ਉਹਨਾਂ ਦਿਨਾਂ ਦੇ ਵਿੱਚ। ਫਿਰ 1947 ਚ ਦੇਸ਼ ਆਜ਼ਾਦ ਹੋਇਆ। ਪਹਿਲਾਂ ਤਾਂ ਗਵਰਨਮੈਂਟ ਨੇ ਜਿਹੜਾ 49% ਜਿਹੜਾ ਰੱਖ ਲਿਆ ਆਪਣੇ ਕੋਲ ਕਿ ਇਹਦਾ ਸ਼ੇਅਰ, ਫਿਰ 1953 ਦੇ ਵਿੱਚ ਰਾਸ਼ਟਰੀਕਰਨ ਕਰ ਦਿੱਤਾ ਇਹਦਾ, ਜਾਣੀ ਵੀ ਸਰਕਾਰ ਦੇ ਅਧੀਨ ਜਿਹੜੀਆਂ ਕਰਤੇ, ਜਿੱਦਾਂ ਬੈਂਕਾਂ ਦਾ ਵੀ ਉਦੋਂ ਹੋ ਗਿਆ ਸੀ ਕਿ ਬੈਂਕਾਂ ਜਿਹੜੀਆਂ ਨਿੱਜੀ ਖੇਤਰ ਦੀਆਂ ਸੀਗੀਆਂ ਉਹਨਾਂ ਸਾਰੀਆਂ ਨੂੰ ਵੀ ਜਿਹੜਾ ਰਾਸ਼ਟਰੀਕਰਨ ਉਹਨਾਂ ਦਾ ਜਿਹੜਾ ਕਰ ਦਿੱਤਾ ਜਾਵੇ। ਉਸ ਤੋਂ ਬਾਅਦ ਤੁਸੀਂ ਦੇਖ ਹੀ ਲਿਆ ਹੁਣ ਕਾਫੀ ਦੇਖੋ, ਨੋ ਡਾਊਟ ਜਿੱਦਾਂ ਤੁਸੀਂ ਦੱਸਿਆ ਕਿ ਖਾਮੀਆਂ ਦੇਖੋ ਹੁੰਦੀਆਂ, ਪਰ ਫਿਰ ਵੀ ਇਹ ਮੰਨਿਆ ਜਾਂਦਾ ਵੀ ਏਅਰ ਇੰਡੀਆ ਦੇ ਕੋਲ ਕਾਫੀ ਜਾਣੀ ਵਧੀਆ ਜਿਹੜੇ ਪਾਇਲਟ ਆ, ਬਹੁਤ ਵਧੀਆ ਇਹਨਾਂ ਦੇ ਕੋਲ ਜਹਾਜ਼ ਆ, ਬਹੁਤ ਵਧੀਆ ਇਹਨਾਂ ਦੇ ਕੋਲ ਅਮਲਾ ਆ, ਸੇਵਾਵਾਂ ਬਹੁਤ ਵਧੀਆ ਆ, ਅੰਤਰਰਾਸ਼ਟਰੀ ਲੈਵਲ ਦੇ ਉੱਤੇ ਬਹੁਤ ਵਧੀਆ ਸੇਵਾਵਾਂ ਇਹਨਾਂ ਦੀਆਂ ਚੱਲ ਰਹੀਆਂ ਆ। ਪਰ ਫਿਰ ਵੀ ਕਿਉਂਕਿ ਇੱਕ ਸਰਕਾਰੀ ਖੇਤਰ ਦੀ ਹੈਗੀ ਆ ਤੇ ਉਹਦੇ ਵਿੱਚ ਕਈ ਚੀਜ਼ਾਂ ਹੋ ਜਾਂਦੀਆਂ ਰੌਂਗ। ਮੇਰੇ ਖਿਆਲ ਚ ਸਰਕਾਰ ਦਾ ਇੰਟਰਫੇਅਰ ਹੋਣ ਦਾ ਕਰਕੇ ਉਹ ਜ਼ਿਆਦਾ ਬਦਨਾਮ ਜੀ ਬਿਲਕੁਲ ਉਹਦੇ ਕਰਕੇ MP ਆ ਰਿਹਾ, ਕਹਿੰਦੇ ਜੀ MP ਟ੍ਰੈਫਿਕ ਚ ਫਸਿਆ ਤੇ ਉਧਰ ਪਲੇਨ ਨੂੰ ਰੋਕੀ ਰੱਖਦੇ, ਜਿੰਨਾ ਚਿਰ MP ਸਾਹਿਬ ਆਉਂਦੇ ਨੇ ਉਹਨਾਂ ਚਿਰ ਪਲੇਨ ਉੱਡਣਾ ਨਹੀਂ। ਬਿਲਕੁਲ, ਤੇ ਇਹ ਇਦਾਂ ਦੀਆਂ ਬਹੁਤ ਸਾਰੀਆਂ ਗੱਲਾਂ, ਚਲੋ ਇਹ ਤਾਂ ਆਪਾਂ ਛੋਟੀ ਮੋਟੀ ਦੀ ਗੱਲ ਜਾਂ ਟੈਕਨੀਕਲੀ ਜਾਂ ਸੌਦੇ ਕੁਝ ਵੀ ਹੋ ਸਕਦਾ,
ਪਰ ਹੁਣ ਗੱਲ ਨਿਬੇੜੀਏ ਵੀ 86,000 ਕਰੋੜ ਰੁਪਏ ਦਾ ਘਾਟਾ ਚੱਲ ਰਿਹਾ ਜੀ। 86,000 ਕਰੋੜ ਰੁਪਈਆ ਹੁਣ ਪੂਰਾ ਕਰਨਾ ਸਰਕਾਰ ਨੂੰ ਲੱਗਾ ਵੀ ਹੁਣ ਅਸੀਂ ਨਹੀਂ ਪੂਰਾ ਕਰ ਸਕਦੇ ਵੀ ਇਹ ਜੇ ਹਿਸਾਬ ਦੇ ਨਾਲ ਘਾਟੇ ਦੇ ਵਿੱਚ ਜਾ ਰਹੀ ਹੈ ਵੀ ਅਸੀਂ ਜਿਹੜਾ ਇਹਨੂੰ ਵੇਚਣ ਦਾ ਉਪਰਾਲਾ ਕਰਦੇ ਹਾਂ। ਕੀਮਤਾਂ ਇਹ ਪਹਿਲੀ ਵਾਰ ਨਹੀਂ ਕੋਸ਼ਿਸ਼ ਹੋਈ, ਬਹੁਤ ਵਾਰੀ ਕੋਸ਼ਿਸ਼ ਹੋਈ ਹੈ, ਐਤਕੀ ਫੇਰ ਕੀਤੀ, ਜਾਣੀ ਹਰ ਵਾਰੀ ਸ਼ਰਤਾਂ ਦੇ ਵਿੱਚ ਨਰਮਾਈ ਜਿਹੜੀ ਲਿਆਈ ਜਾਂਦੀ ਆ। ਹੁਣ 86,000 ਦਾ ਘਾਟਾ ਆ, ਪਰ ਵੇਚਣ ਲੱਗੇ ਆ ਇਹ 23,000 ਕੁਛ ਕਰੋੜ ਦੇ ਵਿੱਚ। ਅੱਛਾ। ਤੇ ਬਾਕੀ ਦਾ ਜਿਹੜਾ ਘਾਟਾ ਆ ਉਹ ਕਹਿੰਦੇ ਵੀ ਸਰਕਾਰ ਆਪ ਪੂਰਾ ਕਰੂ ਜਿੰਨੀਆਂ ਦੇਣਦਾਰੀਆਂ ਆ, ਬਾਕੀ ਇਹ ਵੇਚਣ ਦੇ ਲਈ ਇਹਨਾਂ ਨੇ ਕਹਿ ਦਿੱਤਾ। ਹੁਣ ਟਾਟਾ ਜਿਹੜੀ ਆ ਉਹ ਬੜੀ ਇੰਟਰਸਟਡ ਹੈਗੀ ਹੈ, ਲੱਗਦਾ ਆ ਵੀ ਨੀਅਰਲੀ ਜਿਹੜੀਆਂ ਕੰਡੀਸ਼ਨਸ ਆ ਉਹਨਾਂ ਨੇ ਪੂਰੀਆਂ ਕੀਤੀਆਂ, ਕਿਉਂਕਿ ਉਹ ਆਲਰੇਡੀ ਏਅਰਲਾਈਨਸ ਦਾ ਬਿਜ਼ਨਸ ਦੇ ਵਿੱਚ ਹੈਗੇ ਆ। ਪਹਿਲਾਂ ਉਹਨਾਂ ਦੀ ਇੱਕ ਵਿਸਤਾਰਾ ਜਿਹੜੀ ਏਅਰਲਾਈਨਸ ਆ ਉਹ ਚੱਲ ਰਹੀ ਆ ਇੰਡੀਆ ਦੇ ਵਿੱਚ, ਉਹ ਸਿੰਗਾਪੁਰ ਏਅਰਲਾਈਨਸ ਦੇ ਨਾਲ ਰਲ ਕੇ, ਹੁਣ ਵੀ ਇਹ ਸਿੰਗਾਪੁਰ ਏਅਰਲਾਈਨਸ ਦੇ ਨਾਲ ਹੀ ਚਾਹੁੰਦੇ ਆ। ਇਸ ਤੋਂ ਇਲਾਵਾ ਇਹਨਾਂ ਦੀ ਇੱਕ ਏਅਰ ਏਸ਼ੀਆ, ਏਅਰ ਇੰਡੀਆ ਏਸ਼ੀਆ ਜਿਹੜੀ ਆ ਉਹ ਵੀ ਚੱਲ ਰਹੀ ਆ, ਉਹ ਪਰ ਉਹਦਾ ਇਹਨਾਂ ਕੋਲ 51% ਸ਼ੇਅਰ ਆ। 49% ਜਿਹੜਾ ਸ਼ੇਅਰ ਆ ਉਹ ਮਲੇਸ਼ੀਆ ਦਾ ਬੰਦਾ ਆ, ਇੱਕ ਟੋਨੀ ਫਰਨਾਂਡਿਸ, ਉਹਦਾ ਜਿਹੜਾ ਸ਼ੇਅਰ ਆ। ਹੁਣ ਪ੍ਰੋਬਲਮ ਬਾਕੀ ਸਾਰਾ ਕੁਝ ਹੋਇਆ ਕਿਉਂਕਿ ਸਰਕਾਰ ਨੇ ਕਿਹਾ ਵੀ ਜਿਹੜਾ ਬੰਦਾ 7300 ਕਰੋੜ ਜਿਹਨਾਂ ਦੇ ਕੋਲ ਨੈਟਵਰਥ ਹੈਗੀ ਹੈ ਉਹ ਜਿਹੜੇ ਕੰਪਨੀ ਆ ਉਹ ਖਰੀਦ ਸਕਦੀ ਆ, ਤੇ ਟਾਟਾ ਉਹ ਕੰਡੀਸ਼ਨਸ ਜਿਹੜੀਆਂ ਪੂਰੀਆਂ ਕਰਦੀ ਆ। ਤਜਰਬਾ ਵੀ ਇਹਨਾਂ ਦੇ ਕੋਲ ਹੈਗਾ। ਪਿਛਲੇ ਸਾਲ ਦਾ ਜਿਹੜਾ ਇਹਨਾਂ ਦਾ ਰੈਵਨਿਊ ਆ ਉਹ 7 ਲੱਖ ਕਰੋੜ ਦੇ ਕਰੀਬ ਟਾਟਾ ਕੰਪਨੀ ਦਾ ਜਿਹੜਾ ਹੈਗਾ। ਪਰ ਦੂਜੇ ਪਾਸੇ ਹੁਣ ਕਿਉਂਕਿ ਉਹ ਟੋਨੀ ਫਰਨਾਂਡਿਸ ਦੇ ਨਾਲ ਜਿਹੜਾ ਇਹਨਾਂ ਦਾ ਸਮਝੌਤਾ ਹੈਗਾ ਆ, ਚਲਾ ਰਹੇ ਆ ਇਹ, ਉਹਦੇ ਵਿੱਚ ਕਿਉਂਕਿ ਇਹਦੇ ਵਿੱਚ ਹੁਣ ਸਰਕਾਰ ਨੇ ਵੀ ਕਰ ਦਿੱਤਾ ਵੀ ਤੁਹਾਨੂੰ 100% ਜਿਹੜਾ ਵੇਚੀ, ਪਹਿਲਾਂ ਇਹ ਕਿਹਾ ਜਾ ਰਿਹਾ ਸੀ ਵੀ ਕੁਛ ਸ਼ੇਅਰ ਜਿਹੜੇ ਆਪਣੇ ਕੋਲ ਸਰਕਾਰ ਰੱਖੂਗੀ, ਪਰ ਖਰੀਦਦਾਰ ਨਾ ਹੋਣ ਕਰਕੇ ਹੁਣ ਇਹਨਾਂ ਨੇ 100% ਸ਼ੇਅਰ ਜਿਹੜੇ ਆ ਵੇਚਣੇ ਆ। ਹੁਣ ਉਹਦੇ ਲਈ ਪਰਮਿਸ਼ਨ ਲੈਣੀ ਪੈਣੀ ਆ ਟੋਨੀ ਦੀ। ਹੁਣ ਜੇ ਤਾਂ ਕੰਡੀਸ਼ਨ ਉਹ ਮਿਲਦੀ ਆ ਪਰਮਿਸ਼ਨ, ਹੋ ਸਕਦਾ ਉਹਨਾਂ ਨੇ ਕਰ ਲਈ ਹੋਵੇ ਗੱਲ, ਕਿਉਂਕਿ ਉਹਦੇ ਉੱਤੇ ਵੀ ਕਾਫੀ ਕੇਸ ਜਿਹੜੇ ਆ ਚੱਲ ਰਹੇ ਆ, ਤੇ ਹੋ ਸਕਦਾ ਆ ਵੀ ਇਹ ਸਮਝਿਆ ਜਾਂਦਾ ਕਿ ਜਿਹੜੀ ਡੀਲ ਆ ਕਾਫੀ ਹੱਦ ਤੱਕ ਇਹ ਜਿਹੜੀ ਆ ਸੰਭਵ ਹੋ ਸਕਦੀ ਆ, ਕਿਉਂਕਿ ਆ 17 ਮਾਰਚ ਤੱਕ ਜਿਹੜੀਆਂ ਤੁਸੀਂ ਨਾਮ ਦੇ ਸਕਦੇ ਆ ਕੰਪਨੀਆਂ ਦੇ, ਤੇ 31 ਮਾਰਚ 2020 ਨੂੰ ਘੋਸ਼ਣਾ ਕਰਨੀ ਆ ਵੀ ਕਿਹੜਾ ਖਰੀਦਦਾਰ ਆ ਜਿਹਨੇ ਜਿਹੜੀ ਆ ਇਹ ਤੇ ਇਹ ਸਾਰੇ ਫਿਰ ਜਿਹੜਾ ਸਟਾਫ ਇਹਨਾਂ ਕੰਮ ਕਰਦਾ ਉਹ ਸਟਾਫ ਦਾ ਕੀ ਬਣੂ, ਮਤਲਬ ਉਹਦਾ ਦਾ ਇਹ ਬੜਾ ਇੱਕ ਚੱਕਰ ਹੈਗਾ ਵਿੱਚ। ਪਰ ਇਹ ਇੱਕ ਅਜੀਪਾਲ ਜੀ ਦੇਖੋ ਵੀ ਪਹਿਲਾਂ ਤੁਸੀਂ ਦੇਖਿਆ ਹੋਣਾ ਵੀ ਅੱਜ ਤੋਂ 5-10 ਸਾਲ ਬਹੁਤਾ ਪੁਰਾਣਾ ਨਾ ਆਪਾਂ ਜਾਈਏ ਕਿ ਯੂਨੀਅਨਸ ਹੁੰਦੀਆਂ ਸੀ, ਯੂਨੀਅਨ ਝੱਟ ਸੜਕਾਂ ਦੇ ਉੱਤੇ ਆ ਜਾਂਦੀਆਂ ਸੀ, ਬਹੁਤ ਵਾਰੀ ਪਾਇਲਟ ਇਹਨਾਂ ਦੇ ਹੜਤਾਲਾਂ ਤੇ ਜਾਂਦੇ ਸੀ, ਤੁਸੀਂ ਦੇਖਿਆ ਹੋਣਾ। ਪਰ ਅੱਜ ਕੱਲ ਲੱਗਦਾ ਆ ਕਿ ਯੂਨੀਅਨਾਂ ਦਾ ਵੀ ਇੰਨਾ ਪਕੜ ਰਹੀ ਨਹੀਂ ਜਿੱਦਾਂ ਪਹਿਲਾਂ ਪਕੜ ਜਿਹੜੀ ਆ ਹੁੰਦੀ ਸੀ, ਸਭ ਕੁਝ ਰੁਕ ਜਾਂਦਾ ਹੁੰਦਾ ਸੀ। ਹੁਣ ਤੁਸੀਂ ਦੇਖੋ ਵੀ 100% ਦੀ ਯਾਨੀ 100% ਸਰਕਾਰ ਨੇ ਆਪਣੇ ਕੋਲ ਰੱਖਣਾ ਹੀ ਕੁਛ ਨਹੀਂ, ਪਰ ਯੂਨੀਅਨ ਕੋਈ ਬੋਲੀ ਨਹੀਂ। ਯੂਨੀਅਨ ਨੇ ਕੋਈ ਜੇ ਬੋਲੀ ਵੀ ਆ ਤਾਂ ਸਟੈਪ ਹੀ ਕੋਈ ਨਹੀਂ ਚੱਕਿਆ। ਇਹ ਕਹੀ ਜਾ ਰਿਹਾ ਵੀ ਸਾਡੀ ਗੱਲਬਾਤ ਜਿਹੜੀ ਹੋਈ ਆ, ਪਰ ਸਰਕਾਰ ਨੇ ਇਹ ਥੋੜਾ ਜਿਹਾ ਕੀਤਾ ਵੀ ਅਸੀਂ ਜਿਹੜਾ ਇਹਨਾਂ ਦੇ ਹਿੱਤਾਂ ਦਾ ਥੋੜੀ ਰਖਵਾਲੀ ਕਰਾਂਗੇ ਜੀ। ਪਰ ਅਜੇਪਾਲ ਜੀ ਸਰਕਾਰੀ ਜੌਬ ਸਰਕਾਰੀ ਹੁੰਦੀ ਆ, ਪ੍ਰਾਈਵੇਟ ਜਿਹੜੀ ਆ ਪ੍ਰਾਈਵੇਟ ਹੀ ਹੁੰਦੀ ਆ, ਇਸ ਕਰਕੇ ਜਿਹੜੇ ਕੰਮ ਕਰਨ ਵਾਲੇ ਅਮਲੇ ਆ ਉਹਨਾਂ ਦੇ ਵਿੱਚ ਬਹੁਤ ਡਰ ਪਿਆ। ਸਭ ਤੋਂ ਜ਼ਿਆਦਾ ਡਰ ਉਹਨਾਂ ਲੋਕਾਂ ਨੂੰ ਆ ਜਿਹੜੇ ਕੰਟਰੈਕਟ ਦੇ ਉੱਤੇ ਕੰਮ ਕਰ ਰਹੇ। ਜ਼ਿਆਦਾਤਰ ਲੋਕ ਜਿਹੜੇ ਆ ਉਹ ਇਹ ਇੰਡੀਆ ਦੇ ਵਿੱਚ ਕੰਟਰੈਕਟ ਦੇ ਉੱਤੇ ਆ, ਉਹਨਾਂ ਨੂੰ ਡਰ ਇਹ ਆ ਵੀ ਸਾਨੂੰ ਜਿਹੜਾ ਕੰਟਰੈਕਟ ਉਹ ਮਿਲਣਾ ਜਾਂ ਨਹੀਂ ਮਿਲਣਾ। ਪਰ ਸ਼ਾਇਦ ਉਹਨਾਂ ਨੂੰ ਘਬਰਾਉਂਦੇ ਉਹ ਇਸ ਕਰਕੇ ਨਹੀਂ ਹੈਗੇ, ਇੱਕ ਤਾਂ ਇਹਨਾਂ ਦੀਆਂ ਤਨਖਾਹਾਂ ਹੀ ਨਹੀਂ ਕਦੀ ਟਾਈਮ ਸਿਰ ਮਿਲੀਆਂ, ਕਈ ਵਾਰੀ 3-3 4-4 ਮਹੀਨੇ ਵਿਚਾਰੇ ਰੌਲਾ ਪਾ ਕੇ ਇਹਨਾਂ ਨੂੰ ਤਨਖਾਹਾਂ ਮਿਲਦੀਆਂ, ਬਹੁਤ ਦਿਨ ਲੱਗ ਹੀ ਜਾਂਦੇ ਆ। ਇਹਨਾਂ ਦੇ ਪਾਇਲਟ ਕਦੀ ਵਿਚਾਰੇ ਉਹ ਹੜਤਾਲ ਤੇ ਜਾਂਦੇ ਆ, ਭਰਾਵੋ ਹੀ ਪਾਇਲਟ ਪਲੇਨ ਨਹੀਂ ਉਡਾਉਣੇ, ਸਾਡੀ ਤਨਖਾਹ ਦਿਓ, ਹਨਾ, ਬੜੇ ਮਾੜੇ ਹਾਲਾਤ ਆ। ਹੁਣ ਜਿਹੜਾ ਇੱਕ ਤਾਂ ਹੁੰਦਾ ਵੀ ਬਾਹਰ ਕਿਤੇ ਜੋਬਾਂ ਨਾ ਮਿਲਦੀਆਂ, ਕਿਉਂਕਿ ਇਹਨਾਂ ਕੋਲ ਕਾਫੀ ਵਧੀਆ ਸਟਾਫ ਹੈਗਾ, ਤੇ ਬਾਕੀ ਇਹਨਾਂ ਨੂੰ ਵੀ ਜ਼ਰੂਰਤ ਜੇ ਖਰੀਦਣਗੇ ਇਹਨਾਂ ਨੂੰ ਵੀ ਚਾਹੀਦਾ ਹੀ ਆ। ਦੂਜਾ ਹੈ ਕਿ ਬਾਹਰ ਜਿਹੜੀ ਮੰਗ ਵੀ ਬਹੁਤ ਜ਼ਿਆਦਾ ਹੈਗੀ ਆ, ਬਾਹਰਲੇ ਜਿਹੜੇ ਹੋਰ ਵੀ ਏਅਰਲਾਈਨਸ ਹੈਗੀਆਂ ਉਹਨਾਂ ਵਿੱਚ ਵੀ ਕਾਫੀ ਮੰਗ ਜਿਹੜੀ ਆ ਹੈ, ਇਸ ਕਰਕੇ ਉਹ ਸ਼ਾਇਦ ਉਹਨਾਂ ਨੂੰ ਲੱਗਦਾ ਵੀ ਸਾਡਾ ਜਿਹੜਾ ਭਵਿੱਖ ਆ ਸਿਕਿਉਰ ਆ, ਤੇ ਗਵਰਨਮੈਂਟ ਨੇ ਵੀ ਕਿਹਾ ਆ ਵੀ ਅਸੀਂ ਜਿਹੜਾ ਇਹਨਾਂ ਨੂੰ ਸਾਡਾ ਜਿਹੜਾ ਭਵਿੱਖ ਆ ਸਿਕਿਉਰ ਕਰਾਂਗੇ। ਚਲੋ ਉਮੀਦ ਕਰਦੇ ਆ ਜੀ ਸੌਦਾ ਸਹੀ ਸਲਾਮਤ ਸਿਰੇ ਚੜੇ ਜੀ, ਤੇ ਸਟਾਫ ਦਾ ਭਵਿੱਖ ਸੇਫ ਰਵੇ। ਜੇ ਆਪਾਂ ਹੁਣ ਅੱਜ ਦੇ ਪ੍ਰੋਗਰਾਮ ਦੀ ਆਖਰੀ ਖਬਰ ਕਰੀਏ, ਆਮ ਆਦਮੀ ਪਾਰਟੀ ਬਾਰੇ, ਮਤਲਬ ਦਿੱਲੀ 'ਚ ਚੋਣਾਂ ਚੱਲ ਰਹੀਆਂ ਨੇ ਜੀ, ਤੇ ਉਹਦੇ ਬਾਰੇ ਆਫਟਰ ਆਲ ਜੇ ਗੱਲ ਕੀਤੀ ਜਾਵੇ, ਕੀ ਲੱਗਦਾ ਤੁਹਾਨੂੰ ਹੁਣ ਕਿੱਥੇ ਜਿਵੇਂ ਆਪਣਾ ਸ਼ਹੀਨ ਬਾਗ ਵਾਲਾ ਤੇ ਉਹ 1-2 ਥਾਵਾਂ ਤੇ ਗੋਲੀ ਵੀ ਚੱਲ ਗਈ ਸੀ, ਤੇ ਉਹਨਾਂ ਨੇ ਥੋੜਾ ਭਾਰਤ ਪਾਕਿਸਤਾਨ ਦਾ ਬਣਾਈ ਜਾਂਦੇ ਸੀ ਬੀਜੇਪੀ ਵਾਲੇ, ਤੇ ਹੁਣ ਕਹਿੰਦੇ ਬੀਜੇਪੀ ਆਪਣੇ ਆਮ ਆਦਮੀ ਪਾਰਟੀ ਵਾਲਿਆਂ ਨੇ ਕੇਜਰੀਵਾਲ ਸਾਹਿਬ ਨੇ ਕੋਈ ਚੈਲੰਜ ਦਿੱਤਾ ਉਹਨਾਂ ਨੂੰ,
ਕਿੱਦਾਂ ਲੱਗਦਾ ਆਫਟਰ ਆਲ ਸਾਰਾ? ਕੱਲ ਟਾਈਮਸ ਨਾਓ ਦੀ ਇੱਕ ਦੇਖੀ ਹੋਣੀ ਤੁਸੀਂ ਵੀ, ਸਰਵੇਖਣ ਆ ਗਿਆ। ਹਾਂਜੀ ਹਾਂਜੀ। ਉਹਨਾਂ ਨੇ ਕਿਹਾ ਵੀ ਆਮ ਆਦਮੀ ਪਾਰਟੀ 53 ਤੋਂ 60 ਤੱਕ ਸੀਟਾਂ ਲਿਜਾ ਸਕਦੀ ਹੈ। ਤੁਸੀਂ ਖੁਸ਼ ਹੋ ਗਏ ਹੋਣੇ ਆ। ਤੇ ਭਾਜਪਾ ਜਿਹੜੀ ਆ 10 ਤੋਂ 13 ਤੱਕ ਜਿਹੜਾ ਹੈਗਾ। ਕਾਂਗਰਸ ਉਹ ਤਾਂ ਜਾਣੀ ਕਹ ਲਓ ਵੀ ਆਪਣੀ ਹੋਂਦ ਦੀ ਲੜਾਈ ਹੈ, ਇਸ ਵੇਲੇ ਲੜ ਰਹੀ ਹੈ। ਕਾਂਗਰਸ ਤਾਂ ਇਹ ਆ ਕਿ ਜਿਹੜੀ 15 ਸਾਲ ਸਰਕਾਰ ਰਹੀ ਆ ਸ਼ੀਲਾ ਦੀਕਸ਼ਤ ਦੀ, ਨੋ ਡਾਊਟ ਲੋਕਾਂ ਦੇ ਵਿੱਚ ਬੜਾ ਵਿਸ਼ਵਾਸ ਸੀ ਸ਼ੀਲਾ ਦੀਕਸ਼ਤ ਦਾ, ਪਰ ਆਮ ਆਦਮੀ ਪਾਰਟੀ ਦੇ ਉਭਾਰ ਨੇ ਉਹ ਜਿਹੜੀ ਇੱਕ ਹੋਂਦ ਸੀ ਉਹ ਖਤਮ ਕਰ ਦਿੱਤੀ। ਖੈਰ ਉਹ ਵੱਖਰੀ ਸਟੋਰੀ ਹੈਗੀ ਆ। ਤੇ ਕਾਂਗਰਸ ਜਿਹੜੀ ਆ ਉਹ ਵੀ ਚਾਹੁੰਦੀ ਨਹੀਂ ਹੈਗੀ ਵੀ ਅਸੀਂ ਬਹੁਤਾ, ਉਹ ਤਾਂ ਫਾਈਟ ਹੀ ਨਹੀਂ ਕਰ ਰਹੇ। ਤੇ ਕੈਪਟਨ ਸਾਹਿਬ ਵੀ ਆਪਣੇ ਗਏ ਸੀ, ਬੜੇ ਵੱਡੇ ਵੱਡੇ ਦਾਅਵੇ ਕਰ ਰਹੇ, ਵੱਡੇ ਦਾਅਵੇ ਕੀਤੇ, ਪਰ ਉਹ ਇੰਨੀ ਜ਼ਿਆਦਾ ਜਿੱਦਾਂ ਕਹਿ ਲਓ ਵੀ ਬੇਇੱਜ਼ਤੀ ਹੋਈ ਆ। ਉਸ ਤੋਂ ਬਾਅਦ ਉਹਨੇ ਆਪਣੇ ਜਿਹੜੇ ਪ੍ਰੋਗਰਾਮ ਹੈ ਉਹ ਰੱਦ ਕਰ ਦਿੱਤੇ ਆ, ਕਿਉਂਕਿ ਲੋਕਾਂ ਦੀ ਬਹੁਤੀ ਸ਼ਮੂਲੀਅਤ ਨਹੀਂ। ਕਾਫੀ ਦੱਸਿਆ ਗਿਆ ਵੀ ਝਗੜਾ ਹੋਇਆ। ਤੁਸੀਂ ਗੱਲ ਕੀਤੀ ਆ ਵੀ ਜਿਹੜਾ ਜਸ਼ੀਨ ਬਾਗ ਦੀ, ਆਪਾਂ ਕਾਫੀ ਵਿਸਤਾਰ ਦੇ ਵਿੱਚ ਗੱਲ ਜਿਹੜੀ ਕੀਤੀ ਸੀ। ਇਹ ਇੱਕ ਲੋਕਤੰਤਰਿਕ ਦੇਸ਼ ਦੇ ਵਿੱਚ ਤੁਸੀਂ ਏਦਾਂ ਗੋਲੀਆਂ ਚਲਾ ਦੋ, ਖਾਸ ਤੌਰ ਤੇ ਕਿਉਂਕਿ ਅਧਿਕਾਰ ਹੁੰਦੇ ਆ ਤੁਹਾਡੇ, ਜਿਹੜੇ ਤੁਹਾਡੇ ਕੋਲ ਅਧਿਕਾਰ ਆ ਕਿ ਤੁਸੀਂ ਪ੍ਰੋਟੈਸਟ ਜਿਹੜਾ ਆ ਸ਼ਾਂਤਮਈ ਪ੍ਰੋਟੈਸਟ ਆ ਕਰ ਸਕਦੇ ਆ। ਇਹ ਤੁਹਾਡੇ ਕੋਲ ਅਧਿਕਾਰ ਆ, ਲੋਕਤੰਤਰਿਕ ਅਧਿਕਾਰ ਆ, ਜੇ ਤੁਸੀਂ ਆਪਣੇ ਹੱਕਾਂ ਦੀ ਮੰਗ ਜਿਹੜੀ ਆ ਕਰ ਸਕਦੇ। ਪਰ ਜੇ ਇਸ ਤਰੀਕੇ ਦੇ ਨਾਲ ਭਾਜਪਾ ਵੱਲੋਂ ਹੱਥ ਕੰਡੇ ਅਪਣਾਏ ਜਾ ਰਹੇ, ਕਿਉਂਕਿ ਉਹਨਾਂ ਨੂੰ ਵੀ ਸ਼ੋਰ ਹੋਇਆ ਕਿ ਲੜਾਈ ਜਿਹੜੀ ਆ ਹੁਣ ਸੌਖੀ ਨਹੀਂ ਇਹਨਾਂ ਦੇ ਨਾਲ, ਅਸਲ ਚ ਉਹਨਾਂ ਨੂੰ ਵੀ ਦਿਸ ਰਹੀ ਆ। ਤੇ ਉਹਦੇ ਤੋਂ ਬਾਅਦ ਇਹ ਅਕਸਰ ਏਦਾਂ ਹੁੰਦੀ ਆ। ਉਹ ਫਿਰ ਇਹ ਹਿੰਦੂਵਾਦੀ ਇੱਕ ਹਿੰਦੂਤਵ ਦਾ ਪੱਤਾ ਜਿਹੜਾ ਆ ਉਹ ਖੇਡਦੇ ਹੁੰਦੇ। ਪਰ ਦਿੱਲੀ ਵਰਗੇ ਸਟੇਟ ਦੇ ਵਿੱਚ ਇਹ ਥੋੜਾ ਜਿਹਾ ਔਖਾ ਇਸ ਕਰਕੇ ਹੈਗਾ ਕਿ ਇੱਕ ਤਾਂ ਜ਼ਿਆਦਾਤਰ ਮਾਈਗ੍ਰੇਟ ਹੋਏ ਬਾਹਰੋਂ, ਦਿੱਲੀ ਦੇ ਲੋਕ ਜਿਹੜੇ ਬਾਹਰੋਂ ਆਏ, ਉਹ ਆਏ ਕੌਣ ਆ? ਜਿਹੜੇ ਬੰਦੇ ਕੰਮਾਂ ਦੀ ਭਾਲ ਦੇ ਵਿੱਚ, ਜ਼ਿਆਦਾਤਰ ਉਹ ਲੋਕ ਆਏ ਆ ਜਿਹੜੇ ਪੜ੍ਹੇ ਲਿਖੇ, ਜਿਨ੍ਹਾਂ ਨੂੰ ਆਪਣੇ ਪੜ੍ਹ ਲਿਖ ਗਏ, ਪਰ ਉਹਨਾਂ ਨੂੰ ਆਪਣੇ ਇਲਾਕਿਆਂ ਦੇ ਵਿੱਚ ਜੌਬਸ ਨਹੀਂ ਮਿਲੀਆਂ, ਜਾਂ ਉਹਨਾਂ ਨੂੰ ਲੱਗਦਾ ਸੀ ਵੀ ਇੱਥੇ ਬਿਹਤਰ ਸਾਡਾ ਭਵਿੱਖ ਨਹੀਂ, ਵੀ ਅਸੀਂ ਦਿੱਲੀ ਮੂਵ ਹੁੰਦੇ। ਉਹਦੇ ਨਾਲ ਕੀ ਹੋਇਆ ਕਿ ਦਿੱਲੀ ਦੇ ਵਿੱਚ ਇੱਕ ਮੈਚਿਓਰਿਟੀ ਆ, ਉਹਦੇ ਵਿੱਚ ਲੋਕਾਂ ਦੇ ਵਿੱਚ ਸਮਝ ਆ, ਲੋਕੀ ਡਿਸੀਜਨ ਲੈਣ ਦਾ ਇੱਕ ਜਿਹੜਾ ਤਹੀਆ ਆ ਉਹ ਰੱਖਦੇ ਆ। ਇਸ ਕਰਕੇ ਬੀਜੇਪੀ ਭਾਵੇਂ ਖੇਡ ਰਹੀ ਆ ਹਿੰਦੂਤਵ ਦਾ ਪੱਤਾ, ਤੇ ਪਰ ਉਹ ਲੱਗਦਾ ਨਹੀਂ ਹੈਗਾ ਕਿ ਉਹ ਸਿਰੇ ਚੜੂਗਾ, ਕਿਉਂਕਿ ਇੱਕ ਪਾਸੇ ਹੁਣ ਇਹ ਤਾਂ ਗੱਲ ਕਲੀਅਰ ਹੋ ਗਈ ਹੈ ਕਿ ਲੋਕਾਂ ਦੀਆਂ ਮੰਗਾਂ ਇਹ ਨਹੀਂ ਹੈਗੀਆਂ, ਜਿੱਦਾਂ ਕੱਲ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਕਿਹਾ ਵੀ ਰਾਮ ਮੰਦਿਰ ਦਾ ਮੁੱਦਾ ਉਹਨਾਂ ਨੇ ਚੱਕਿਆ। ਉਹ ਸੱਚ ਕੋਈ ਅਸਰ ਪਾ ਸਕਦਾ? ਮੈਂ ਵੀ ਅੱਜ ਹੀ ਖਬਰ ਉਹ ਪੜ੍ਹ ਰਿਹਾ ਸੀਗਾ ਵੀ ਉਹ, ਹਾਂਜੀ, ਉਹਨਾਂ ਨੇ ਦੇਖੋ ਅਸਰ ਦੀ ਗੱਲ ਜਿਹੜੀ ਆ, ਅੱਜ ਤੱਕ ਇਹਨਾਂ ਨੇ ਜਿਹੜਾ ਆ ਇੰਨਾ ਟਾਈਮ ਲਾ ਦਿੱਤਾ, ਅੱਜ ਤੱਕ ਉਹਦੀਆਂ ਰੋਟੀਆਂ ਖਾਂਦੇ ਆ। ਕੱਲ ਫੇਰ ਗੱਲ ਇੱਕ ਚੱਕੀ ਆ ਲੋਕ ਸਭਾ ਦੇ ਵਿੱਚ ਮੋਦੀ ਸਾਹਿਬ ਨੇ ਕਿ ਜਿਹੜਾ ਮੰਦਿਰ ਆ ਉਹ ਬਣਾਇਆ ਜਾ ਰਿਹਾ ਹੈ, ਉਹ ਵੀ ਸ਼ਾਇਦ ਇਹ ਪ੍ਰਭਾਵਿਤ ਕਰਨ ਨੂੰ ਹੁੰਦਾ ਕਿ ਲੋਕਾਂ ਨੂੰ ਕਹੋ ਜੀ ਤੁਹਾਡਾ ਦੇਖੋ ਮੰਦਿਰ ਨਹੀਂ ਸੀ ਬਣ ਦਿੰਦੇ। ਇਹ ਜਸ਼ੀਨ ਬਾਗ ਦਾ ਵੀ ਇਸੇ ਲਈ ਬਣਾਇਆ ਜਾ ਰਿਹਾ, ਦੇਖੋ ਜੀ ਆਮ ਆਦਮੀ ਪਾਰਟੀ ਦਾ ਜਿਹੜਾ ਬੰਦਾ ਸੀ ਉਹਨੇ ਗੋਲੀ ਚਲਾਈ ਆ। ਅੱਜ ਇੱਕ ਪ੍ਰੈਸ ਕਾਨਫਰੰਸ ਚੱਲ ਰਹੀ ਸੀ ਇਹਨਾਂ ਦੀ, ਮੈਂ ਮਾੜੀ ਜਿਹੀ ਦੇਖੀ ਸੀ, ਤੇ ਉਹਨਾਂ ਨੇ ਕਹਿਤਾ ਵੀ ਜਿਹੜਾ ਉਹ ਗੋਲੀ ਚਲਾਈ ਸੀ ਉਹ ਆਮ ਆਦਮੀ ਪਾਰਟੀ ਦਾ ਹੀ ਕਾਰਿਆਕਰਤਾ ਨਿਕਲਿਆ। ਹੁਣ ਕਿੰਨਾ ਸੱਚ ਕਿੰਨਾ ਝੂਠ ਇਹ ਖੈਰ ਹੁਣ ਖਬਰਾਂ ਆ ਜਾਣਗੀਆਂ। ਬਿਲਕੁਲ, ਨਾਲੇ ਜੇ ਇੱਕ ਵਰਕਰ ਵੀ ਨਿਕਲਿਆ, ਇਹਦਾ ਮਤਲਬ ਇਹ ਤਾਂ ਨਹੀਂ ਵੀ ਉਹ ਪਾਰਟੀ ਜਿਹੜੀ ਆ ਉਹਦਾ ਜ਼ਿੰਮੇਵਾਰ ਹੈ। ਵਰਕਰ ਤਾਂ ਕੋਈ ਵੀ ਹੋ ਸਕਦਾ, ਵਰਕਰ ਮੈਂ ਵੀ ਕੋਈ ਕਿਸੇ ਪਾਰਟੀ ਦਾ ਹੋ ਸਕਦਾ, ਤੁਸੀਂ ਵੀ ਕਿਸੇ ਪਾਰਟੀ ਦੇ ਵਰਕਰ, ਬਸ ਜਸਟ ਇੱਕ ਇਲਜ਼ਾਮ ਹੁੰਦਾ। ਤੇ ਕਿ ਤਾਂ ਕਿ ਕਿਉਂਕਿ ਹੁਣ 8 ਤਰੀਕ ਨੂੰ ਵੋਟਾਂ, ਉਦੋਂ ਤੱਕ ਇਹ ਹੱਥ ਕੰਡੇ ਜਿਹੜੇ ਅਪਣਾਏ ਜਾਣੇ ਆ, ਪਰ ਜੇ ਹਿਸਾਬ ਦੇ ਨਾਲ ਲੋਕਾਂ ਦੇ ਉੱਤੇ ਅਸਰ ਨਹੀਂ ਹੋ ਰਿਹਾ, ਇਹ ਇੱਕ ਬਹੁਤ ਕਰਾਰੀ ਛੋਟ ਆ। ਇਸ ਗੱਲ ਦੀ ਖੁਸ਼ੀ ਵੀ ਆ, ਵਧਾਈ ਵੀ ਆ ਕਿ ਲੋਕਾਂ ਨੂੰ ਦੇਖੋ ਵੋਟਾਂ ਤੁਸੀਂ ਪਾਉਣੀਆਂ, ਕਿਹਨੇ ਜਿੱਤਣਾ ਕਿਹਨੇ ਹਾਰਨਾ ਉਹਦਾ ਅਜੇ ਭੁੱਖ ਦੇ ਗਰਭ 'ਚ, ਪਰ ਇਹ ਜ਼ਰੂਰ ਆ ਕਿ ਲੋਕਾਂ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਜਿਹੜੀ ਡਿਬੇਟ ਵੀ ਹੁੰਦੀ ਹੈ, ਮੈਂ ਤਾਂ ਉਹਦਾ ਸਲਾਮ ਕਰਦਾ ਸੰਬਿਤ ਪਾਤਰਾ ਨੂੰ। ਉਹ ਵਿਚਾਰਾ ਜਿੰਨੀ ਬੇਇੱਜ਼ਤੀ ਕਰਾ ਕੇ ਜਾ ਰਿਹਾ, ਫੇਰ ਵੀ ਉਹ ਅਗਲੀ ਡਿਬੇਟ ਦੇ ਵਿੱਚ ਤਿਆਰ ਮੈਂ ਤਾਂ ਸੋਚਦਾ ਨਾ ਯਾਰ ਉਹਨੂੰ ਕੋਈ ਕੰਮ ਹੀ ਨਹੀਂ, ਇਹਨੂੰ ਕੰਮ ਹੀ ਇਹ ਵੀ ਬਸ ਚੈਨਲ ਤੇ ਬੈਠਾ ਰਹਿੰਦਾ ਹੈ ਨਾ, ਜਿੱਦਾਂ ਪਰ ਉਹਨੂੰ ਯਾਦ ਕਿੱਦਾਂ ਰੱਖਦਾ ਡਾਟਾ ਸਾਰਾ ਇਹ ਵੀ, ਕਿਉਂਕਿ ਝੂਠ ਤੇ ਝੂਠ ਤੇ ਬੋਲਣਾ ਹੁੰਦਾ ਜੀ। ਤੇ ਡਾਟਾ ਦੇਖੋ, ਡਾਟਾ ਯਾਦ ਕਰਨ ਦਾ ਤਾਂ ਉਹ ਨਹੀਂ, ਤਾਂ ਰੋਟੀਆਂ ਖਾਂਦਾ, ਹੋਰ ਕੋਈ ਕੰਮ ਵੀ ਤਾਂ ਹੈ ਨਹੀਂ ਹੈ ਨਾ। ਉਹ ਜਾਨੀ ਜਿੱਦਾਂ ਰੱਖਿਆ ਆ ਵੀ ਬਸ ਤੂੰ ਮੋਹਰੇ ਹੋ ਜਾ, ਤੇ ਤੇਰੀ ਜ਼ਿੰਮੇਵਾਰੀ ਆ ਵੀ ਤੂੰ ਜਾ ਕੇ ਜਵਾਬ ਜਿਹੜੇ ਦੇਣੇ ਆ। ਉਹ ਵਿਚਾਰਿਆਂ ਨੂੰ ਜਵਾਬ ਵੀ ਨਹੀਂ ਆਉਂਦੇ, ਪਰ ਇੰਨੀ ਮੈਨੂੰ ਲੱਗਦਾ ਆ ਵੀ ਜੇ ਇਸ ਵੇਲੇ ਸਭ ਤੋਂ ਬੇਸ਼ਰਮੀ ਦਾ ਸਾਹਮਣਾ ਕਰਨਾ ਪੈ ਰਿਹਾ, ਉਹ ਸੰਬਿਤ ਪਾਤਰਾ ਨੂੰ ਕਰਨਾ ਪੈ ਰਿਹਾ, ਜੇ ਹਿਸਾਬ ਦੇ ਨਾਲ ਜਵਾਬ ਨਹੀਂ ਆਉਂਦੇ। ਪਰ ਬੇਸ਼ਰਮੀ ਕਹਿੰਦੇ ਸ਼ਰਮ ਤੇ ਠੰਡ ਬਣਾਉਣ ਦੀ ਗੱਲ ਆ, ਜੋ ਕਿ ਮਨਾਵੇ ਤਾਂ ਨਾ ਮੰਨੇ। ਬਿਲਕੁਲ, ਪਰ ਇਹਨਾਂ ਨੂੰ ਥੋੜੇ ਜਿਹਾ ਹੋਰ ਹੀ ਬੰਦੇ ਰੱਖਣੇ ਚਾਹੀਦੇ ਆ। ਉਹ ਵਿਚਾਰਾ ਕੱਲਾ ਉਹਦਾ ਬਹਾਦਰੀ ਆ, ਉਹਨੂੰ ਵੀ ਕੋਈ ਨਾ ਕੋਈ, ਵੈਸੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਦੇਣਗੇ ਕੋਈ ਪਦਮ ਸ਼੍ਰੀ ਦੇ ਵਗੈਰਾ ਕੁਛ। ਤੇ ਬਾਕੀ ਚਲੋ ਖੈਰ ਦੇਖਦੇ ਆ ਕਿ 8 ਤਰੀਕ। ਤੇ ਇਹ ਜਿਹੜਾ ਮੁੱਖ ਮੰਤਰੀ ਦੇ ਚਿਹਰੇ ਵਾਲਾ, ਮਤਲਬ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦੱਸੋ ਤੁਹਾਡਾ ਮੁੱਖ ਮੰਤਰੀ ਦਾ ਚਿਹਰਾ ਕੌਣ ਹੈ, ਮਤਲਬ ਇਹ ਇੱਕ ਉਹਨਾਂ ਦੇ ਪਾਲੇ 'ਚ ਕਹਿੰਦੇ ਉਹਨੇ ਗੇਂਦ। ਦੇਖੋ ਗੇਂਦ ਉਹਨਾਂ ਨੂੰ
ਪਤਾ ਉਹਨਾਂ ਨੇ ਬੜਾ ਉਲਝਾਉਣ ਦੀ ਕੋਸ਼ਿਸ਼ ਕੀਤੀ ਇੱਧਰ ਉੱਧਰ ਜੇ ਉਹ ਮਤਲਬ ਪੱਤੇ ਖੇਡ ਕੇ, ਪਰ ਹੁਣ ਇਹ ਤੋਂ ਬਾਅਦ ਪਹਿਲਾਂ ਲੱਗਦਾ ਸੀ ਕਿ ਬਈ ਉਹ ਜਿਹੜੇ ਤਿਵਾੜੀ ਸਾਹਿਬ ਆ, ਮਨੋਜ ਤਿਵਾੜੀ, ਤੇ ਉਹਨਾਂ ਨੂੰ ਬਣਾਇਆ ਜਾਊਗਾ, ਪਰ ਉਹਦੀ ਜਿਹੜੀ ਟੱਕਰ ਜੇ ਆਪਾਂ ਦੇਖੀਏ ਉਹ ਕੇਜਰੀਵਾਲ ਦੇ ਨਾਲ ਉਸ ਬਰਾਬਰ ਦਾ ਜਿਹੜਾ ਲੱਗ ਨਹੀਂ ਰਿਹਾ ਹਨਾ। ਤੇ ਉਸ ਤੋਂ ਬਾਅਦ ਇਹ ਲੱਗਦਾ ਪਿਛਲੀ ਵਾਰ, ਕਿਉਂਕਿ ਕਿਰਨ ਬੇਦੀ ਇਹਨਾਂ ਨੂੰ ਵੀ, ਉਹ ਵੀ ਜੇ ਕਹੀਏ ਇਹਨਾਂ ਕੋਲ ਚਿਹਰਾ ਤਾਂ ਪਿਛਲੀ ਵਾਰ ਵੀ ਹੈ ਨਹੀਂ ਸੀ, ਇਹਨਾਂ ਨੇ ਉਧਾਰਾ ਹੀ ਲਿਆ ਸੀ ਆਮ ਆਦਮੀ ਪਾਰਟੀ ਤੋਂ, ਪਰ ਇਸ ਵਾਰ ਜਿਹੜਾ ਆ ਕੋਈ ਧਾਰਾ ਮਿਲਿਆ ਨਹੀਂ। ਪਰ ਤੁਹਾਨੂੰ ਲੱਗਦਾ ਨਹੀਂ ਜੇ ਮੰਨ ਲਓ ਕਿ ਆਪਣਾ ਜੇ ਸੀਐਮ ਦਾ ਚਿਹਰਾ ਨਹੀਂ ਦਿੰਦੇ ਬੀਜੇਪੀ ਵਾਲੇ, ਇਹ ਸੇਮ ਆਮ ਆਦਮੀ ਪਾਰਟੀ ਵਾਲੀ ਗਲਤੀ ਨਹੀਂ ਕਰ ਰਹੇ ਜੋ ਉਹਨਾਂ ਨੇ ਪੰਜਾਬ 'ਚ ਕੀਤੀ ਸੀ, ਵੀ ਕੋਈ ਚਿਹਰਾ ਨਹੀਂ ਸੀ ਦਿੱਤਾ ਤੇ ਉਹ 100 ਸੀਟਾਂ ਲਿਜਾਂਦੇ ਮੁੜ ਕੇ। ਪਰ ਉਹਨਾਂ ਨੂੰ ਲੱਗਦਾ ਇਹ ਹੈ ਨਾ ਕਿ ਮੋਦੀ ਦੇ ਕਰਕੇ ਜਿੱਦਾਂ 7 ਸੀਟਾਂ ਜਿੱਤੀਆਂ, ਹੋਰ ਉਹਨਾਂ ਕੋਲ ਜੇ ਉਹਨਾਂ ਨੂੰ ਲੱਗਦਾ ਹੈ, ਕਿਉਂਕਿ ਬੜੇ ਇੰਟੈਲੀਜੈਂਟ ਲੋਕ ਨੇ ਉਹ, ਉਹਨਾਂ ਨੇ ਸਾਰੀ ਪਹਿਲਾਂ ਹੀ ਕਰਕੇ ਦੇਖਿਆ ਆ ਕਿ ਜੇ ਅਸੀਂ ਕੋਈ ਚਿਹਰਾ ਦਿੰਦੇ ਆ, ਕੇਜਰੀਵਾਲ ਜੇ ਹਿਸਾਬ ਨਾਲ ਗੱਲਾਂ ਕਰ ਰਿਹਾ, ਉਹ ਬੰਦਾ ਕੋਈ ਏਡੇ ਪਾਲੇ ਦੇ ਵਿੱਚ ਹੈ ਨਹੀਂ। ਹੁਣ ਇਹਨਾਂ ਨੇ 7 ਜਿਹੜੇ ਐਮਪੀਆਂ ਦੀ ਵੀ ਡਿਊਟੀ ਲਾਈ ਸੀ, ਉਹਨਾਂ ਵਿੱਚ ਹੰਸ ਵਰਗੇ ਬੰਦੇ ਜਿੱਤੇ ਹੋਆ ਹਨਾ, ਕੋਈ ਏਡੇ ਕੈਲੀਬਰ ਵਾਲੇ ਤਾਂ ਬੰਦੇ ਹੈ ਨਹੀਂ। ਇਸ ਕਰਕੇ ਉਹਨਾਂ ਨੂੰ ਲੱਗਦਾ ਵੀ ਜਿਹੜੇ ਜਾਣ ਪਛਾਣ ਵਾਲੇ ਬੰਦੇ ਜਿਹੜੇ ਉੱਥੇ ਲੋਕਲ ਹੈਗੇ ਆ, ਉਹਨਾਂ ਨੂੰ ਲੱਗਾ ਵੀ ਸ਼ਾਇਦ ਉਸ ਟੱਕਰ ਦੇ ਹੈ ਨਹੀਂ, ਇਸ ਕਰਕੇ ਸਿੱਧਾ ਜਿਹੜਾ ਨਾਂ ਉਤਾਰ ਦਿੱਤਾ ਮੋਦੀ ਬਨਾਮ ਕੇਜਰੀਵਾਲ, ਕਿ ਜਿਹੜੀਆਂ 7 ਸੀਟਾਂ ਜਦੋਂ ਜਿੱਤ ਗਏ ਆ, ਕਿ ਉਹ ਮੋਦੀ ਦੇ ਨਾਂ ਨੂੰ ਵੋਟਾਂ ਪਈਆਂ ਸੀ ਉਸ ਵੇਲੇ, ਤੇ ਹੋ ਸਕਦਾ ਵੀ ਇਸ ਕਰਕੇ ਉਹ ਚਾਹੁੰਦੇ ਆ ਵੀ ਮੋਦੀ ਦੇ ਨਾਂ ਨੂੰ ਹੀ ਇਸ ਵਾਰ ਵੀ ਵੋਟਾਂ ਜਿਹੜੀਆਂ ਪੈਣ। ਚਲੋ ਖੈਰ, ਤੇ ਦੇਖਦੇ ਆ ਜੀ, ਕੋਈ ਨਹੀਂ 8 ਤਰੀਕ ਨੂੰ ਵੋਟਾਂ ਪੈ ਜਾਣੀਆਂ, 11 ਨੂੰ ਆ ਜਾਣਾ ਰਿਜ਼ਲਟ। ਤੇ ਜਿੱਦਾਂ ਹੁਣ ਆਮ ਆਦਮੀ ਪਾਰਟੀ ਕਹਿੰਦੀ ਕਿ ਅਸੀਂ ਕੰਮ ਕੀਤੇ, ਜੇ ਲੋਕਾਂ ਨੂੰ ਕੰਮ ਪਸੰਦ ਆਏ ਤੇ ਲੋਕ ਜ਼ਰੂਰ ਉਹਨਾਂ ਨੂੰ ਵੋਟ ਪਾਉਣਗੇ, ਤੇ ਜੇ ਲੋਕਾਂ ਨੂੰ ਕੰਮ ਬੀਜੇਪੀ ਦੇ ਪਸੰਦ ਆਏ ਤੇ ਲੋਕ ਬੀਜੇਪੀ ਨੂੰ ਵੋਟ ਪਾਉਣਗੇ, ਕਿਉਂਕਿ ਸਭ ਦਾ ਆਪਣਾ ਆਪਣਾ ਰਾਈਟ ਹੈ ਜੀ, ਹੱਕ ਹੈ ਵੋਟ ਪਾਉਣ ਦਾ। ਚੱਲੀਏ ਜੀ ਫਿਰ ਹੁਣ ਜੀ। ਤਾਂ ਦੋਸਤੋ, ਇਹ ਸੀਗਾ ਸਾਡਾ ਅੱਜ ਦਾ ਪ੍ਰੋਗਰਾਮ, ਤੇ ਉਮੀਦ ਕਰਦੇ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਊਗਾ, ਤੇ ਮਿਲਦੇ ਜੀ ਅਗਲੇ ਪ੍ਰੋਗਰਾਮ ਦੇ ਵਿੱਚ। ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ।